ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ, ਬੇਨਤੀ ਹੈ, ਦਰਖਾਸਤ ਹੈ ਕਿ ਤੁਸੀਂ ਸਾਡੀ ਇਹ ਵੀਡੀਓ ਜਿਹੜੀ ਹੈ ਉਹਨੂੰ ਸ਼ੇਅਰ ਕਰ ਦਿਓ ਤੇ ਬਾਕੀ ਜਿਹੜੇ ਸਾਡੇ ਨਾਲ ਦੋਸਤ ਜੁੜੇ ਹੋਏ ਨੇ ਉਹ ਦੋਸਤਾਂ ਨੂੰ ਮੈਸੇਜ ਕਰ ਦੇਣ ਕਿ ਉਹ ਵੀ ਆ ਜਾਣ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਇੱਕ ਸੋਹਣੇ ਢੰਗ ਦੇ ਨਾਲ ਸ਼ੁਰੂ ਕਰ ਸਕੀਏ। ਜਿੰਨਾ ਤੇ ਲੋਕ ਆ ਰਹੇ ਨੇ ਅਸਾਂ ਗੱਲ ਕਰਾਂਗੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਔਰ ਉਹਦੇ ਕੰਮਕਾਰ ਦੀ। ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਨੂੰ ਕੰਮ ਕਰਦਿਆਂ ਹੁਣ 2 ਸਾਲ ਤੋਂ ਉੱਪਰ ਹੋ ਗਿਆ। ਕਰੋਨਾ ਦੇ ਦਿਨਾਂ 'ਚ ਅਸਾਂ ਫਿਜ਼ੀਕਲੀ ਜਿਸ ਤਰ੍ਹਾਂ ਕਰਦੇ ਸਾਂ ਪ੍ਰੋਗਰਾਮ ਉਹਦੇ ਤੋਂ ਹਟ ਕੇ ਅਸਾਂ ਆਨਲਾਈਨ ਆ ਕੇ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ ਔਰ ਉਹਦੇ ਵਿੱਚ ਅਸਾਂ 3 ਵੱਡੀਆਂ ਸੀਰੀਜ਼ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ, ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਪੰਜਾਬ ਸਟੱਡੀਜ਼ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਲੋਕਾਂ ਨੇ ਉਹਦੀ ਸਲਾਹਨਾ ਕੀਤੀ, ਸਰਾਹਿਆ ਉਹਨੂੰ। ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਾਡੀ ਸੀਰੀਜ਼ ਸੀ ਉਹ ਹਿਸਟਰੀ ਲੈਕਚਰ ਸੀਰੀਜ਼ ਸੀ, ਜਿਹੜੇ ਪੰਜਾਬ ਦੇ ਉਹਨਾਂ ਏਰੀਆਜ਼ ਦੇ ਉੱਪਰ ਗੱਲ ਕਰਦੇ ਸਨ, ਜਿਹੜੇ ਗ੍ਰੇ ਏਰੀਆਜ਼ ਸਨ, ਜਿਨ੍ਹਾਂ ਦੇ ਉੱਪਰ ਗੱਲ ਨਹੀਂ ਹੁੰਦੀ ਜਾਂ ਉਹਨਾਂ 'ਤੇ ਗੱਲ ਕੀਤੀ ਨਹੀਂ ਜਾਂਦੀ। ਦੂਜਾ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਸਿਟੀ ਐਜ਼ ਇਟ ਵਾਜ਼ ਸੀ, ਸ਼ਹਿਰਾਂ ਦੀ ਤਾਰੀਖ ਅਸੀਂ ਇਕੱਠੀ ਕਰਦੇ ਸਾਂ। ਅੱਜ ਦੇ ਸ਼ਹਿਰ ਜਾਂ ਜਿਹੜੇ ਗੁਜ਼ਰ ਚੁੱਕੇ ਸ਼ਹਿਰ ਨੇ, ਜਿਹੜੇ ਭੁੱਲ ਗਏ ਨੇ, ਵਿਸਰ ਗਏ ਨੇ, ਫੋਰਗੋਟਨ ਸਿਟੀਜ਼ ਨੇ, ਉਹਨਾਂ ਦੀ ਅਸੀਂ ਹਿਸਟਰੀ ਇਕੱਠੀ ਕਰਦੇ ਸਾਂ ਔਰ ਉਹ ਹਿਸਟਰੀ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਸਾਂ। ਔਰ ਉਹ ਸ਼ਹਿਰ ਜਿਹੜੇ ਨੇ ਉਹ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ ਔਰ ਜਿਹੜੇ ਪੰਜਾਬੀ ਬਾਹਰ ਵਸਦੇ ਨੇ ਪੂਰੀ ਦੁਨੀਆ 'ਚ, ਉਹਨਾਂ ਸਾਰਿਆਂ ਜਗ੍ਹਾ ਦੀ ਅਸੀਂ ਇਕੱਠੀ ਕਰਦਾ। ਤੀਜਾ ਸਾਡਾ ਪ੍ਰੋਗਰਾਮ ਜਿਹੜਾ ਸੀ ਉਹ ਬੁੱਕ ਆਫ ਦਾ ਵੀਕ ਸੀ, ਜਿਹਦੇ 'ਚ ਅਸੀਂ ਪੰਜਾਬ ਨਾਲ ਦੇ ਹਵਾਲੇ ਨਾਲ ਕਿਤਾਬਾਂ ਪੂਰਾ ਹਫਤਾ ਪੜ੍ਹਦੇ ਸਾਂ ਔਰ ਉਸ ਤੋਂ ਬਾਅਦ ਉਹਦਾ ਰਿਵਿਊ ਔਰ ਲੋਕਾਂ ਦੀ ਗੱਲਬਾਤ। ਬੜੇ ਚਿਰ ਤੋਂ ਸਾਡੇ ਦਿਲ 'ਚ ਮਾਣ ਸੀ ਇਹ ਕੰਮ ਦਾ ਕਿ ਅਸਾਂ ਕਿਸੇ ਤਰੀਕੇ ਨਾਲ ਜਿਹੜੇ ਸਾਡੇ ਨਵੇਂ ਯੰਗ ਸਕਾਲਰਸ ਨੇ ਜਿਨ੍ਹਾਂ ਦਾ ਬਹੁਤ ਖੂਬਸੂਰਤ ਕੰਮ ਹੈ ਉਹਨਾਂ ਨੂੰ ਅਸਾਂ ਆਪਣੇ ਇਸ ਪ੍ਰੋਗਰਾਮ ਦੇ ਨਾਲ ਜੋੜ ਸਕੀਏ। ਉਸ ਵਾਸਤੇ ਅਸਾਂ ਬਹੁਤ ਦੇਰ ਤੋਂ ਜਿਹੜਾ ਹੈ ਰਿਸਰਚ ਸੈਮੀਨਾਰ ਦੇ ਹਵਾਲੇ ਨਾਲ ਗੱਲ ਕਰਦੇ ਰਹਿੰਦੇ ਸੀ। ਬਹੁਤ ਸਾਰੇ ਸੀਨੀਅਰ ਦੋਸਤਾਂ ਦੇ ਨਾਲ ਵੀ ਗੱਲ ਹੋਈ ਤੇ ਮੈਂ ਸਮਝਦਾ ਕਿ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਦੇ ਵਿੱਚ ਅੱਜ ਇੱਕ ਹਿਸਟੋਰੀਕਲ ਦਿਨ ਹੈ ਕਿ ਸਾਡੀ ਜਿਹੜੀ ਕੋਈ ਹਿਸਟਰੀ ਲਿਖੇਗਾ ਉਹ ਅੱਜ ਦਾ ਦਿਨ ਜਿਹੜਾ ਹੈ ਉਹ ਬਹੁਤ ਉਹਦੇ ਤੋਂ ਬਗੈਰ ਮੇਰਾ ਖਿਆਲ ਪੂਰੀ ਨਹੀਂ ਹੋ ਸਕੇਗੀ। ਅਗਰ ਕੋਈ ਲਾਇਲਪੁਰ ਕਲੱਬ ਦੀ ਹਿਸਟਰੀ ਲਿਖੇਗਾ ਤੇ ਅੱਜ ਦਾ ਜਿਹੜਾ ਦਿਨ ਹੈ, ਇਸ ਦਿਨ ਅਸੀਂ ਆਪਣਾ ਪਹਿਲਾ ਰਿਸਰਚ ਸੈਮੀਨਾਰ ਕਰਨ ਚੱਲਦੇ ਹਾਂ, ਜਿਹਦੇ ਅਗਰ ਕੋਈ ਮੈਨੂੰ ਪੁੱਛੇ ਤੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਜਿਹੜੇ ਯੰਗ ਸਾਡੇ ਸਕਾਲਰ ਨੇ ਜਿਨ੍ਹਾਂ ਦਾ ਬਹੁਤ ਖੂਬਸੂਰਤ ਕੰਮ ਹੈ ਤੇ ਉਹ ਅੱਜ ਸਾਡੇ ਨਾਲ ਆਪਣਾ ਕੰਮ ਸ਼ੇਅਰ ਕਰਨ ਵਾਸਤੇ ਇੱਥੇ ਆਏ ਨੇ। ਔਰ ਅਸਾਂ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਹੋਰ ਵੀ ਲੋਕ ਜਿਹੜੇ ਸਾਡਾ ਕੰਮ ਸ਼ੇਅਰ ਕਰਨਾ ਚਾਹ ਰਹੇ ਨੇ, ਯੰਗ ਸਕਾਲਰਸ ਨੇ, ਉਹ ਆਪਣਾ ਆਪੇ ਆ ਕੇ ਕੰਮ ਕਰਨਾ ਸਾਹਮਣੇ ਲਿਆਉਣਾ ਚਾਹ ਰਹੇ ਨੇ। ਉਹਨਾਂ ਵਾਸਤੇ ਫੋਰਮ ਜਿਹੜਾ ਬਹੁਤ ਓਪਨ ਹੈ ਔਰ ਅਸੀਂ ਉਹਨਾਂ ਨੂੰ ਚਾਹਾਂਗੇ, ਉਹਨਾਂ ਨੂੰ ਰਿਕੁਐਸਟ ਕਰਾਂਗੇ, ਉਹਨਾਂ ਨੂੰ ਇਨਵਾਈਟ ਕਰਾਂਗੇ ਕਿ ਉਹ ਆਉਣ। ਸੋ ਅੱਜ ਦੇ ਸਾਡੇ ਜਿਹੜੇ ਮਹਿਮਾਨ ਨੇ, ਉਚੇਚੇ ਪ੍ਰਾਹੁਣੇ ਨੇ ਸਾਡੇ ਨਾਲ ਅੱਜ ਪ੍ਰਿਯੰਕਾ ਚਾਵਲਾ ਜੀ ਨੇ। ਜਨਾਬ ਜਿਹੜੇ ਨੇ ਉਹ ਸਟੂਡੈਂਟ ਨੇ ਫਿਲਮ ਦੇ, ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਦੇ ਵਿੱਚ ਉਹ ਐਜ਼ ਐਨ ਇੰਡੀਪੈਂਡੈਂਟ ਫਿਲਮ ਮੇਕਰ ਔਰ ਐਡੀਟਰ ਕੰਮ ਕਰ ਰਹੇ ਨੇ। ਮਜ਼ੇ ਦੀ ਗੱਲ ਇਹ ਵੀ ਕਿ ਉਹਨਾਂ ਨੇ ਜਿਹੜੀ ਆਰਕੀਓਲੋਜੀ ਨੂੰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਸਾਇਲੈਂਸ ਦੀਆਂ ਸਾਈਟਸ ਨੂੰ ਉਹ ਜਾ ਕੇ ਐਕਸਪਲੋਰ ਕਰਦੇ ਨੇ ਔਰ ਉਹ ਆਵਾਜ਼ਾਂ ਸਾਹਮਣੇ ਲੈ ਕੇ ਆਉਂਦੇ ਨੇ ਜਿਹੜੀਆਂ ਕਦੀ ਵੀ ਮੇਰਾ ਖਿਆਲ ਹੈ ਕਿਸੇ ਨੇ ਸੁਣੀਆਂ। ਮੈਂ ਉਹਨਾਂ ਦੀ ਫਿਲਮ ਵੇਖਣ ਦੇ ਦੌਰਾਨ ਜਿਸ ਤਰ੍ਹਾਂ ਉਹ ਚੀਜ਼ਾਂ ਉਹਦੇ 'ਚ ਚੱਲ ਰਹੀਆਂ ਸਨ, ਦੋਸਤਾਂ ਨੇ ਉਹ ਵੇਖੀ ਹੋਏਗੀ ਫਿਲਮ ਜਿਹੜੀ ਅਸਾਂ ਸ਼ੇਅਰ ਕੀਤੀ ਪ੍ਰਿਯੰਕਾ ਹੋਰਾਂ ਦੀ, ਉਹ ਬਹੁਤ ਹੀ ਖੂਬਸੂਰਤ ਔਰ ਬੜੀ ਬਾਰੀਕ ਸੀ ਉਹ ਕਿ ਉਹਦੇ ਨਾਲ ਕਿਸ ਤਰ੍ਹਾਂ ਉਹ ਸਾਰੇ ਉਹ ਬੰਦਿਆਂ ਦੇ ਨਾਲ ਜੁੜੇ ਉਹ ਜਿਹੜੇ ਅਹਿਸਾਸ ਸਨ ਉਹ ਕਿਸ ਤਰ੍ਹਾਂ ਉਹਨਾਂ ਨੂੰ, ਔਰ ਉਹ ਬੰਦੇ ਇੱਕਦਮ ਹਿੰਦੀ ਬੋਲਦੇ ਆ, ਜਦੋਂ ਉਹ ਬੰਦਾ ਪੰਜਾਬੀ ਬੋਲਦਾ ਸੀ ਤੇ ਉਹ ਜਿਹੜਾ ਦਰਦ ਉਹਦੇ ਸੀ ਉਹ ਵੇਖਣ ਵਾਲਾ ਸੀ। ਔਰ ਮੈਂ ਸਮਝਦਾ ਕਿ ਅਗਰ ਕੋਈ ਯੰਗ ਸਕਾਲਰ ਇਸ ਤਰ੍ਹਾਂ ਜਾ ਕੇ ਉਹ ਸਾਰੀਆਂ ਪੀੜਾਂ, ਉਹ ਸਾਰੀ ਉਹ ਜਿਹੜੀ ਚੁੱਪ ਹੋਈ ਦੁਨੀਆ ਹੈ, ਉਹ ਜਿਹੜੀਆਂ ਆਵਾਜ਼ਾਂ ਗਵਾਚ ਰਹੀਆਂ ਨੇ, ਉਹਨਾਂ ਨੂੰ ਕੋਈ ਇਕੱਠਿਆਂ ਕਰੇ ਤੇ ਖਾਸ ਕਰ ਲੁਕਾਈ ਦੀ ਪੀਪਲ ਹਿਸਟਰੀ ਕੋਈ ਕਰੇ ਤੇ ਬਹੁਤ ਵੱਡੀ ਗੱਲ ਹੈ। ਤੇ ਅੱਜ ਸਾਡੇ ਕਲੱਬ ਦਾ ਜਿਹੜਾ ਇੱਕ ਤਾਰੀਖੀ ਦਿਨ ਹੈ ਔਰ ਇਹ ਤਾਰੀਖੀ ਦਿਨ ਅਸੀਂ ਅੱਜ ਪ੍ਰਿਯੰਕਾ ਹੋਰਾਂ ਦੇ ਨਾਂ ਕਰਾਂਗੇ ਤੇ ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ ਆਉਣ ਤੇ ਅੱਜ ਦੀ ਗੱਲਬਾਤ ਔਰ ਉਹਨਾਂ ਦੀ ਜਿਹੜੀ ਫਿਲਮ ਹੈ ਉਹਦੇ ਬਾਰੇ ਅਸਾਂ ਕੋਈ ਗੱਲ ਸਾਂਝੀ ਕਰ ਸਕੀਏ। ਜੀ ਪ੍ਰਿਯੰਕਾ ਜੀ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਤੋਹੀਦ ਮੈਨੂੰ ਇਨਵਾਈਟ ਕਰਨ ਲਈ ਤੇ ਆਲਸੋ ਥੈਂਕ ਯੂ ਟੂ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ। ਜਦੋਂ ਮੈਂ ਕਲੱਬ ਡਿਸਕਵਰ ਕੀਤਾ ਸੀ ਫੇਸਬੁੱਕ ਤੋਂ ਤੇ ਮੈਂ ਬਹੁਤ ਹੀ ਐਕਸਾਈਟਿਡ ਸੀ ਕਿ ਜਿਸ ਸਪੇਸ ਨੂੰ ਮੈਂ ਰਿਸਰਚ ਕਰ ਰਹੀ ਸੀਗੀ
ਉੱਥੇ ਉਹ ਲੋਕੇਸ਼ਨ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ। ਤੇ ਆਲਸੋ ਥੈਂਕ ਯੂ ਟੂ ਖੋਲਾ ਜੀ, ਮੈਨੂੰ ਉਹਨਾਂ ਨੇ ਇਨਕਰੇਜ ਕੀਤਾ। ਤੇ ਮੇਰੀ ਪੰਜਾਬੀ ਬਹੁਤ ਮਾੜੀ ਹੈਗੀ ਤੇ ਪਲੀਜ਼ ਬੇਅਰ ਵਿਦ ਮੀ ਜੀ। ਇਹ ਯੰਗ ਲੋਕਾਂ ਦਾ ਫੋਰਮ ਹੈ, ਪੰਜਾਬੀ ਇੱਥੇ ਆ ਕੇ ਅਸਾਂ ਠੀਕ ਕਰਾਂਗੇ, ਬਿਲਕੁਲ ਹੋ ਵੀ ਜਾਏਗੀ। ਔਰ ਤੁਸੀਂ ਬੜੀ ਸੋਹਣੀ ਪੰਜਾਬੀ ਬੋਲ, ਤੁਹਾਡੇ ਮੂੰਹੋਂ ਸੋਹਣੀ ਲੱਗੀ ਪੰਜਾਬੀ। ਤੇ ਅਸਾਂ ਹੁਣ ਸਕਰੀਨ ਤੁਹਾਡੇ ਹਵਾਲੇ ਕਰਾਂਗੇ ਤੇ ਅਸਾਂ ਤੁਹਾਡੀ ਗੱਲਬਾਤ ਜਿਹੜੀ ਹੈ ਨਾ ਉਹ ਜੀ ਸੁਣਾਂਗੇ ਜੀ। ਪ੍ਰਿਯੰਕਾ ਓਕੇ, ਤੋ ਮੈਂ ਆਪਣੀ ਜਿਹੜੀ ਜਰਨੀ ਹੈਗੀ ਇਹ 2 ਫਿਲਮਾਂ ਬਣਾਉਣ ਲਈ, ਪਿਛਲਾ ਵਰਕਾ ਤੇ ਅਜੇ ਜੇ ਮੈਂ ਫਿਲਮ ਨਾਲ ਕੰਮ ਕਰ ਰਹੀ ਹਾਂ ਇਕਰਾਰਨਾਮਾ, ਉਹ ਥੋੜਾ ਸ਼ੇਅਰ ਕਰਨਾ ਚਾਹੁੰਦੀ ਹਾਂ। ਤੇ ਰਿਸਰਚ ਦੀ ਵੀ ਜਰਨੀ ਥੋੜਾ ਜਿਹਾ ਸ਼ੇਅਰ ਕਰਨਾ ਚਾਹੁੰਦੀ ਹਾਂ। ਤੇ ਉਸ ਤੋਂ ਪਹਿਲਾਂ ਮੈਂ ਇਹ ਬੋਲਣਾ ਚਾਹੁੰਦੀ ਹਾਂ ਕਿ ਪਹਿਲੀ ਫਿਲਮ ਵਿੱਚ ਜੇ ਮੇਰੀ ਦਾਦੀ ਮੇਨ ਪ੍ਰੋਟੈਗਨਿਸਟ ਸੀ ਤੇ ਫਿਲਮ ਖਤਮ ਹੋਣ ਤੋਂ ਪਹਿਲਾਂ ਹੀ ਉਹ ਗੁਜ਼ਰ ਗਏ। ਤੇ ਇਕਰਾਰਨਾਮਾ ਵਿੱਚ ਚਰਨਦਾਸ ਬਾਂਗਿਆ ਜੀ ਜਿਹੜੇ ਲਿਆਲਪੁਰ ਗਵਰਨਮੈਂਟ ਕਾਲਜ ਤੇ ਪੜ੍ਹੇ ਸੀ, ਗ੍ਰੈਜੂਏਸ਼ਨ ਉੱਥੇ ਕੀਤਾ ਸੀ, ਤੇ ਉਹ ਵੀ ਪਿਛਲੇ ਸਾਲ ਪੂਰੇ ਹੋ ਗਏ। ਮੈਂ ਇਹ ਲਿੰਕ ਉਹਨਾਂ ਦੀ ਫੈਮਿਲੀ ਨਾਲ ਸ਼ੇਅਰ ਕੀਤਾ ਸੀ, ਆਈ ਹੋਪ ਉਹਨਾਂ ਨੇ ਜੁਆਇਨ ਕੀਤਾ। ਤੇ ਇਹ ਸ਼ੇਅਰਿੰਗ ਉਹਨਾਂ ਦੀ ਕਹਾਣੀਆਂ ਨੂੰ ਯਾਦ ਕਰਨ ਲਈ ਵੀ ਹੈਗੀ। ਐਂਡ ਅਗਰ ਉਹ ਇੱਥੇ ਹੁੰਦੇ, ਆਈ ਐਮ ਸ਼ੋਰ ਉਹ ਬਹੁਤ ਹੀ ਐਕਸਾइटेड होते ये सब अपनी स्टोरी सबसे शेयर करने ਲਈ। ओके, तो हाँ, मैं ਕਰੀਬ 10 ਸਾਲਾਂ ਤੋਂ ਮੈਂ ਫਿਲਮਾਂ ਵਿੱਚ ਜੁੜੀ ਹੋਈ ਹਾਂ। ਤੇ ਜ਼ਿਆਦਾਤਰ ਮੇਰਾ ਕੰਮ ਮੈਮਰੀ ਤੇ ਘਰ ਦੇ ਸਪੇਸ ਨਾਲੋਂ ਜੁੜਿਆ ਹੋਇਆ ਹੈ। ਤੇ ਉਹਦੇ ਵਿੱਚ ਜੈਂਡਰ ਵੀ ਇੱਕ ਬੜਾ ਥੀਮ ਰਹੀ ਹੈ ਮੇਰੇ ਕੰਮ ਵਿੱਚ। ਤੇ ਪਾਰਟੀਸ਼ਨ ਦੇ ਬਾਰੇ ਇਹ 2 ਫਿਲਮਾਂ ਬਣਾਉਣ ਲਈ ਜਦੋਂ ਮੈਂ ਸ਼ੁਰੂ ਹੋਈ, ਮੇਰਾ ਆਈਡੀਆ ਸੀਗਾ ਕਿ ਮੈਂ ਜਿਹੜੇ ਨੇਬਰਹੁੱਡ ਵਿੱਚ ਬੜੀ ਹੋਈ ਹਾਂ ਦਿੱਲੀ ਵਿੱਚ, ਉਹਦੇ ਬਾਰੇ ਮੈਂ ਇੱਕ ਪੋਰਟਰੇਟ ਬਣਾਵਾਂ। ਤੇ ਉਸ ਤੋਂ ਪਹਿਲੇ ਅਗਰ ਮੈਂ ਸੋਚਾਂ ਕਿਸ ਤਰ੍ਹਾਂ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਸੀ, ਮੈਂ ਇੱਕ ਕਿਤਾਬ ਪੜ੍ਹੀ ਸੀਗੀ ਉਰਵਸ਼ੀ ਬਟਾਲੀਆਸ ਦੀ ਅਦਰ ਸਾਈਡ ਆਫ ਸਾਇਲੈਂਸ। ਉਹਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਹਿਸਟਰੀ ਨਾਲੋਂ ਇੰਗੇਜਮੈਂਟ ਸੀ ਤੇ ਮੈਥਡੋਲੋਜੀ ਸੀ ਆਫ ਓਰਲ ਹਿਸਟਰੀ ਐਂਡ ਨੈਰੇਟਿਵਸ। ਤੇ ਮੈਨੂੰ ਉਹ ਪੜ੍ਹ ਕੇ ਇਹ ਸਮਝ ਆਇਆ ਕਿ ਸਾਡਾ ਕਾਮਨ ਜਿਹੇ ਲੋਗੋਂ ਦਾ ਵੀ ਕੋਈ ਹਿਸਟਰੀ ਨਾਲ ਰਿਸ਼ਤਾ ਹੋ ਸਕਦਾ ਹੈ। ਅਸੀਂ ਵੀ ਆਪਣੇ ਆਪ ਨੂੰ ਹਿਸਟਰੀ 'ਚ ਲੋਕੇਟ ਕਰ ਸਕਦੇ ਨੇ। ਜਿਸ ਤਰ੍ਹਾਂ ਅਸੀਂ ਹਿਸਟਰੀ ਪੜ੍ਹਦੇ ਨੇ ਸਕੂਲ ਵਿੱਚ, ਸਿਰਫ ਉਹ ਹਿਸਟਰੀ ਨਹੀਂ ਹੁੰਦੀ ਡੇਟਸ ਯਾਦ ਕਰਨ ਲਈ, ਇੱਕ ਲਿਵਡ ਐਕਸਪੀਰੀਅੰਸ, ਇੱਕ ਹਿਊਮਨ ਡਾਇਮੈਂਸ਼ਨ ਦੀ ਵੀ ਹਿਸਟਰੀ ਹੁੰਦੀ ਹੈਗੀ। ਤੇ ਉਹ फर्स्ट टाइम मैंने सोचा होगा पार्टीशन के बारे में, एंड दैट लेफ्ट अ बिग इंपैक्ट ऑन मी। ਤੇ ਜਦੋਂ ਮੇਰੀ ਇਹ ਜਰਨੀ ਸ਼ੁਰੂ ਹੋਈ ਹੈ ਪਾਰਟੀਸ਼ਨ ਦੇ ਨੈਰੇਟਿਵਸ ਬਾਰੇ, ਤੇ ਮੈਨੂੰ ਅੱਜ ਲੱਗਦਾ ਹੈ ਕਿ ਇਹ ਨੈਰੇਟਿਵ ਸਾਨੂੰ ਰਿਕਲੇਮ ਕਰਨ ਦੀ ਲੋੜ ਹੈਗੀ ਤੇ ਉਹਨਾਂ ਨੂੰ ਡਾਕੂਮੈਂਟ ਤੇ ਕਰਨਾ ਹੀ ਹੈਗਾ, ਤੇ ਸਾਡੇ ਪ੍ਰੈਜ਼ੈਂਟ ਵਿੱਚ ਵੀ ਉਹਨੂੰ ਗਰਾਊਂਡ ਕਰਨ ਦੀ ਲੋੜ ਹੈਗੀ, ਰੀਕਨਸਾਈਲ ਕਰਨ ਦੀ ਲੋੜ ਹੈਗੀ ਆਪਣੇ ਪਾਸਟ ਨੂੰ ਤੇ ਆਪਣੀ ਹਿਸਟਰੀ ਆਇਡੈਂਟੀਟੀ ਨੂੰ ਸਮਝ ਲਈ। ਤੇ ਹੋਰ ਮੈਨੂੰ ਇਹ ਵੀ ਲੱਗਦਾ ਹੈ ਕਿ ਮੇਨ ਸਟ੍ਰੀਮ ਨੈਰੇਟਿਵ ਜਿਹੜਾ ਸਟੇਟ ਨੈਰੇਟਿਵ ਰਹਿੰਦਾ ਕਿ ਪਾਰਟੀਸ਼ਨ ਕਿਸ ਤਰ੍ਹਾਂ ਹੋਇਆ, ਕਿਸ ਲਈ ਹੋਇਆ ਐਂਡ ਆਲ ਦੈਟ, ਉਸ ਨੂੰ ਡੀਸੈਂਟਰ ਕਰਨ ਦੀ ਵੀ ਲੋੜ ਹੈਗੀ। ਪੀਪਲਸ ਹਿਸਟਰੀ, ਫੈਮਿਲੀ ਹਿਸਟਰੀ, ਮੈਮਰੀ ਸਟੱਡੀਜ਼ ਦੇ ਬਾਰੇ ਫੋਰਗਰਾਊਂਡ ਕਰਨ ਲਈ। ਤੇ ਘਰ ਦੇ ਬਾਰੇ ਜਦੋਂ ਮੈਂ ਗੱਲ ਕਰਨੀ ਆ ਤੇ ਮੈਨੂੰ ਇਹ ਚੀਜ਼ ਸਮਝ ਆਈ ਕਿ ਇੱਕੋ ਹੀ ਘਰ ਦਾ ਆਈਡੀਆ ਨਹੀਂ ਸੀਗਾ। ਇੱਕ ਘਰ ਸੀ ਜਿਹਦੇ ਕੈਰੈਕਟਰ ਸਾਡੇ ਰਹਿ ਰਹੇ ਸੀਗੇ ਜਦ ਮੈਂ ਪੜ੍ਹੀ ਹੋਈ ਸੀ। ਇੱਕ ਘਰ ਸੀ ਜਿਹੜਾ ਉਹ ਛੋੜ ਕੇ ਆਏ ਸੀ ਵੈਸਟ ਪੰਜਾਬ ਤੋਂ, ਮੇਰੇ ਗ੍ਰੈਂਡ ਪੇਰੈਂਟਸ ਵੈਸਟ ਪੰਜਾਬ ਤੋਂ ਆਏ ਸੀ। ਦੈਟ ਇਜ਼ ਹਾਊ ਦ ਪਾਰਟੀਸ਼ਨ ਇਜ਼ ਰਿਲੇਟਡ ਟੂ ਮੀ ਆਲਸੋ। ਤੇ ਇੱਕ ਘਰ ਸੀ ਜਿਹੜਾ ਹਜੇ ਉਸ ਲੋਕੇਸ਼ਨ ਤੇ ਹੈਗਾ, ਤੇ ਇਹ ਮਲਟੀਪਲ ਸਪੇਸਿਸ ਹੋਮ ਦੀ ਖੁੱਲਣ ਲੱਗੀ ਜਦੋਂ ਮੈਂ ਇਸ ਦੇ ਬਾਰੇ ਸੋਚ ਰਹੀ ਥੀ। ਤੇ ਇਸ ਸਲਾਈਡ ਵਿੱਚ ਮੈਂ ਇਹ ਵੀ ਦਿਖਾਨੀ ਆ ਕਿ ਇਹ ਕਿੰਨੀ
शायद जिन्नी लैंग्वेजेस सी जिन्ने तरीके जिन्नी स्क्रिप्ट सी बोलन लई शायद उन्ने तरीके नाल असी होम नू अप्रोच कर सकते ने ते बड़े होने ਲਈ ਮੈਨੂੰ ਇਹ ਸਮਝ ਆਇਆ ਸੀ ਕਿ ਅਸੀਂ ਪੰਜਾਬੀ ਆ ਪਰ ਸਾਡਾ ਇੱਥੇ ਇੰਡੀਆ 'ਚ ਪੰਜਾਬ ਦਾ ਕੋਈ ਰਿਸ਼ਤਾ ਨਹੀਂ ਹੈਗਾ ਐਂਡ ਇਹ ਮੇਰੇ ਲਈ ਬਹੁਤ ਬੜੀ ਕਨਫਿਊਜ਼ਨ ਸੀਗੀ ਕਿ ਅਸੀਂ ਬੋਲਚਾਲ ਨੂੰ ਫੂਡ ਤੇ ਕਲਚਰ ਸਭ ਪੰਜਾਬੀ ਹੈਗੇ ਜਿਸ ਤਰ੍ਹਾਂ ਦੇ ਸਾਡੇ ਸ਼ਬਦ ਹੈਗੇ ਐਂਡ ਆਲ ਦੈਟ ਬਟ ਇੱਥੇ ਪੰਜਾਬ ਤੋਂ ਸਾਡਾ ਕੋਈ ਰਿਸ਼ਤਾ ਨਹੀਂ ਹੈਗਾ ਤੇ ਵਾਟ ਇਜ਼ ਦੈਟ ਅਬਾਊਟ ਦੂਜਾ ਐਸਾ ਸੀਗਾ ਕਿ ਜਿੱਥੇ ਮੈਂ ਪੜ੍ਹੀ ਹੋਈ ਵੈਸਟ ਦਿੱਲੀ 'ਚ ਉੱਥੇ ਉਹ ਨੇਬਰਹੁੱਡ ਬੜਾ ਹੀ ਕੈਰੈਕਟਰਲੈਸ ਨੇਬਰਹੁੱਡ ਸੀ ਇੱਕ ਤਰ੍ਹਾਂ ਤੋਂ ਕਿ ਦਿੱਲੀ ਜੈਸੇ ਸ਼ਹਿਰ 'ਚ ਰਹਿ ਕੇ ਜਿੱਥੇ ਇੰਨੇ ਸਾਰੇ ਕਲਚਰਲ ਮਾਰਕਰਸ ਨੇ ਤੇ ਸਾਡੇ ਨੇਬਰਹੁੱਡ 'ਚ ਕੋਈ ਵੀ ਕਲਚਰਲ ਕੈਪੀਟਲ ਨਹੀਂ ਸੀਗਾ ਤੇ ਇੱਕ ਬਿਲਕੁਲ ਰੂਟਲੈਸ ਜਿਹਾ ਆਈਲੈਂਡ ਜਿਹੜਾ ਇੱਕ ਤਰ੍ਹਾਂ ਤੋਂ ਕਹਿ ਸਕਦੇ ਨੇ ਤੇ ਮੈਨੂੰ ਇਹ ਚੀਜ਼ ਕਾਫੀ ਖਟਕਦੀ ਸੀ ਪਰ ਉਸ ਵਕਤ ਮੈਨੂੰ ਲੱਗਦਾ ਹੈ ਮੇਰੇ ਕੋਲ ਉਹ ਸਵਾਲ ਨਹੀਂ ਸੀਗਾ ਕਰੈਕਟ ਸਵਾਲ ਨਹੀਂ ਸੀਗਾ ਜੀ ਮੈਨੂੰ ਇਹ ਚੀਜ਼ਾਂ ਨਾਲ ਮੈਂ ਢੂੰਡ ਸਕਦੀ ਤੇ ਜਦੋਂ ਮੇਰੇ ਕੋਲ ਉਹ ਸਵਾਲ ਖੜਾ ਹੋਇਆ ਤੇ ਇਹ ਚੀਜ਼ਾਂ ਵੀ ਡੀਕੋਡ ਹੋਣ ਲੱਗੀ जो मुझे याद है while growing up जब मेरे दादाजी उर्दू का न्यूज़पेपर पढ़ा करते सी कुछ ऐसे शब्द हमारी लैंग्वेज में जो कि हिंदी स्पीकिंग उनको खटकते थे लाइक गुसल खाना फॉर बाथरूम those kinds of things तो इन सारी कन्फ्यूजन और सवालों के साथ मैंने शुरू किया पिछला वर्का दे बारे सोचन लई कि किस तरह मेमोरी ਨੂੰ ਲੈ ਕੇ ਫਿਲਮ ਬਣਾ ਸਕਦੇ हैं ਸੌਰੀ ਤੇ ਇੱਕ ਸਰਟੀਫਿਕੇਟ ਮੈਨੂੰ ਘਰ ਵਿੱਚ ਮਿਲਿਆ ਪ੍ਰੋਬੇਬਲੀ ਇਟ वाज ऑलवेज देयर पर जब मैंने इसको डिस्कवर करा तो मुझे पता चला कि मेरे दादाजी वो टोबा टेक सिंह तो सी कमालिया रहंदे सीगे ਤੇ ਮੈਨੇ ਇੱਕ ਛੋਟਾ ਜਿਹਾ ਐਕਸਰਪਟ ਲਿਖਿਆ ਸੀ ਜਦੋਂ ਮੈਨੂੰ ਇਹ ਸਰਟੀਫਿਕੇਟ ਮਿਲਿਆ ਸੀ ਕਿਉਂਕਿ ਇਹਦੇ ਬਾਰੇ ਸਾਡੇ ਘਰ ਵਿੱਚ ਕੋਈ ਵੀ ਗੱਲ ਕਦੀ ਵੀ ਨਹੀਂ ਹੋਈ ਸੀ ਤੇ ਉਹ ਇੱਕ ਬਹੁਤ ਬੜਾ ਸਾਇਲੈਂਸ ਦਾ ਇੱਕ ਬਬਲ ਸੀਗਾ ਕਦੀ ਵੀ ਇਹ ਉਹਨਾਂ ਦੇ ਐਕਸਕਿਊਜ਼ ਮੀ प्रियंका जी एक्सक्यूज मी तुम स्लाइड चला रहे हो कोई क्योंकि मेरे सामने नहीं है होन आई है मेरे सामने अच्छा अच्छा हाँ ये ओके मैं कर रहा दिख रही है हाँ जी दिख रही है मैं अभी कर रहा हूँ ओके करदा जी मैं हुण हाँ जी ओके ਤੇ ਇਹ ਮੈਨੂੰ ਜੇ ਸਰਟੀਫਿਕੇਟ ਮਿਲਿਆ ਸੀ ਤੇ ਮੈਂ ਛੋਟਾ ਜਿਹਾ ਐਕਸਰਪਟ ਲਿਖਿਆ ਸੀ ਉਹ ਮੈਂ ਪੜ੍ਹ ਦੇਣੀ ਆ ਇੰਗਲਿਸ਼ ਵਿੱਚ ਹੈਗਾ I only knew Toba Tek Singh as the story written by Manto till I discovered this long-forgotten university certificate. It states the result of my grandfather's matriculation examinations. He studied in DB High School in Toba Tek Singh. The session is listed for 1947. Certificate is signed at Solon, 1950. The certificate tells me nothing much, but the story is so much more about a time and a moment. But the certificate confirms Toba Tek Singh as a real place in Pakistan and moves it along to the other side of the Indian border, away from the imaginary place of the story, as stuck in my mind for over 20 years. So I wonder if Toba Tek Singh is one, if it's two places or one. इस तरीके नाल मैनू ਇਹ ਸਮਝ ਆਇਆ ਕਿ ਇੱਕ ਟੋਬਾ ਟੇਕ ਸਿੰਘ ਤੇ ਮੰਟੋ ਦੀ ਕਹਾਣੀ ਵਿੱਚ ਸੀ ਇੱਕ ਟੋਬਾ ਟੇਕ ਸਿੰਘ ਇੱਕ ਸਰਟੀਫਿਕੇਟ ਵਿੱਚ ਸੀ ਤੇ ਇੱਕ ਟੋਬਾ ਟੇਕ ਸਿੰਘ ਮੇਰੇ ਦਾਦਾ ਜੀ ਦੇ ਮੈਮਰੀ 'ਚ ਹੋਗਾ ਤੇ ਇਹ ਮਲਟੀਪਲ ਜਿਹੜੀ ਸਪੇਸਿਸ ਤੇ ਲੇਅਰਡ ਜਿਹੜਾ ਇੱਕ ਨੈਰੇਟਿਵ ਹੈ ਉਹ ਕੰਪਲੈਕਸਿਟੀ ਨੂੰ ਸਾਨੂੰ ਸਾਡੀ ਸਟੋਰੀਜ਼ ਪਾਰਟੀਸ਼ਨ ਦੀ ਸਟੋਰੀਜ਼ ਚਲਾਉਣਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਤੇ ਉਹ ਡਾਇਵਰਸਿਟੀ ਹੀ ਉਹ nuance of that human experience ਨੂੰ express ਕਰ ਸਕਦੀ ਹੈਗੀ okay ਤੇ sorry ਇਹ ਛੋਟਾ ਜਿਹਾ ਮੈਂ ਇੱਕ
ਕੋਟ ਲਿੱਤਾ ਹੈ ਇਹ ਐਲਿਸਨ ਲਾਈਟ ਦੀ ਇੱਕ ਕਿਤਾਬ ਕਾਮਨ ਪੀਪਲ ਤੋਂ। The experience of time passing, time inside our minds and memories is another dimension, different again as we ourselves age. Family history is never just a case of scuttling backwards and forwards. It's time travelers move between all these dimensions. ਤੇ ਪਿਛਲਾ ਵਰਕਾ ਵਿੱਚ ਜਦੋਂ ਮੈਂ ਇਹ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਸੀ ਮੇਰੀ ਦਾਦੀ ਤੇ ਉਹਨਾਂ ਦੇ ਫਰੈਂਡਸ ਲਈ, ਉਹਨਾਂ ਦੀ ਕੀ ਯਾਦਾਂ ਸੀ ਪ੍ਰੀ ਪਾਰਟੀਸ਼ਨ ਆਪਣੇ ਘਰ ਤੋਂ, ਤੇ ਜਦੋਂ ਅਸੀਂ ਮੈਮਰੀ ਵਿੱਚ ਫੋਕਸ ਕਰਦੇ ਹਾਂ ਤੇ ਨੈਰੇਟਿਵ ਸਾਡਾ ਕਾਫੀ ਫਰੈਗਮੈਂਟਡ ਜਿਹਾ ਨਿਕਲਦਾ ਹੈ। ਉਹੀਓ ਮੇਰੀ ਕੋਸ਼ਿਸ਼ ਸੀ ਕਿ ਫਿਲਮ ਮੇ ਉਹ ਨੇਚਰ ਆਫ ਮੈਮਰੀ ਨੂੰ ਫੋਰਗਰਾਊਂਡ ਕਰਨ ਲਈ ਇੱਕ ਹਿਸਟਰੀ ਹੁੰਦੀ ਹੈ ਜਿਹੜੀ ਮੈਥਡੋਲੋਜੀ ਫੀਲਡ ਵਰਕ ਤੁਸੀਂ ਇੱਕ ਲੀਨੀਅਰ ਨੈਰੇਟਿਵ ਤੇ ਐਵੀਡੈਂਸ ਨਾਲ ਪ੍ਰੋਗਰੈਸ ਕਰਦੇ ਹੋ, ਲੇਕਿਨ ਇੱਥੇ ਅਸੀਂ ਇੱਕ ਫਰੈਗਮੈਂਟਡ ਨੈਰੇਟਿਵ ਮੈਟਾਫਰ ਤੇ ਐਨਾਲੋਜੀ ਨਾਲ ਮੈਂ ਕੰਮ ਕਰ ਰਹੀ ਸੀਗੀ। ਤੇ ਇੱਕ ਛੋਟਾ ਜਿਹਾ ਵੀਡੀਓ ਜੋ ਮੈਨੂੰ ਕਾਫੀ ਇੰਟਰਸਟਿੰਗ ਲੱਗਦਾ ਇਸ ਬਾਰੇ ਇੱਕ ਵਿਜ਼ੂਅਲ ਐਨਾਲੋਜੀ ਲਈ, ਉਹ ਮੈਂ ਪਲੇ ਕਰ ਦਿੰਦੀ ਹਾਂ। ਉਹ ਮੈਂ ਇੱਥੋਂ ਦੀ ਪਲੇ ਕਰਨੀ ਆ ਕਿਉਂਕਿ ਉਹ ਪਹਿਲੇ ਥੋੜਾ ਰੁਕ ਰੁਕ ਕੇ ਆ ਰਿਹਾ ਸੀ। I don't know this. एक्सक्यूज मी प्रियंका, ਹਾਂਜੀ ਹਾਂਜੀ हाँ तुसा जरा दोबारा इसनू चलाओ क्योंकि साढ़े सामने ते सिर्फ पावर पॉइंट ਦੀ ਇੱਕ ਸਲਾਈਡ ਹੈ। ਅੱਛਾ ਉਹਨੂੰ ਮਿਨੀਮਾਈਜ਼ ਕਰ ਦਿਓਗੇ ਤੇ ਸ਼ਾਇਦ ਅਸਾਂ ਵੇਖ ਸਕੀਏ ਜਿਹੜਾ ਤੁਸੀਂ ਪਲੇ ਕਰ ਰਹੇ ਹੋ। ਮੈਂ ਵਾਪਸ ਨੂੰ ਸੌਰੀ ਕੋਈ ਸ਼ੇਅਰ ਕਰ ਦਿੰਦੀ ਹਾਂ ਸਕਰੀਨ। ਹਾਂਜੀ ਅਜੇ ਦਿਖ ਰਿਹਾ? जी ਹਾਂਜੀ अब मैं play करो प्ले। Okay. Stop. Share the PPT. ਓਕੇ ਤੇ ਇਹ ਜਦੋਂ ਮੈਂ ਸ਼ੁਰੂ ਕੀਤਾ ਸੋਚਣ ਲਈ ਕਿ ਕਿਸ ਤਰ੍ਹਾਂ
ਪਾਰਟੀਸ਼ਨ ਦੀ ਮੈਂ ਇੱਕ ਇਮੇਜ ਬਣਾਵਾਂ ਵਿਦਆਊਟ ਹੈਵਿੰਗ ਟੂ ਰੀਕ੍ਰੀਏਟ ਪ੍ਰੈਜ਼ੈਂਟ ਤੋਂ ਕਿਸ ਤਰ੍ਹਾਂ ਅਸੀਂ ਉਹਦੇ ਬਾਰੇ ਗੱਲ ਕਰੇ। ਤੇ ਇੱਕ ਚੀਜ਼ ਤੇ ਲਾਸ ਦੀ ਤੇ ਗੱਲ ਹੈਗੀ, ਤੇ ਦੂਜੀ ਗੱਲ ਰੀਬਿਲਡਿੰਗ ਦੀ ਵੀ ਸੀ ਕਿ ਜਿਹੜਾ ਸਾਡਾ ਨੇਬਰਹੁੱਡ ਸੀ ਵੈਸਟ ਹੈਗਾ ਵੈਸਟ ਦਿੱਲੀ ਵਿੱਚ, ਤੇ ਕਾਫੀ ਏਰੀਆਜ਼ ਵੈਸਟ ਦਿੱਲੀ ਦੇ, ਉਹ ਰੀਸੈਟਲਮੈਂਟ ਤੇ ਰੀਹੈਬਿਲਿਟੇਸ਼ਨ ਉਹ ਲੈਂਡ ਦਿਆ ਗਿਆ ਸੀ ਕੰਪਨਸੇਸ਼ਨ की तरह फॉर द प्रॉपर्टी लेफ्ट बिहाइंड। तो वो जो रीबिल्डिंग ਦੀ ਜੇ ਕਹਾਣੀ ਸੀ ਉਹ ਵੀ ਮੈਨੂੰ ਇੰਪੋਰਟੈਂਟ ਲੱਗੀ ਕਿ ਕਿਸ ਤਰ੍ਹਾਂ ਜੇ ਘਰ ਇੱਕ ਘਰ ਦਾ ਲਾਸ ਹੁੰਦਾ ਹੈ ਤੇ ਇੱਕ ਘਰ ਦੀ ਰੀਬਿਲਡਿੰਗ ਹੁੰਦੀ ਹੈ, ਉਹ ਕੀ ਪ੍ਰੋਸੈਸ ਰਹਿੰਦਾ ਹੈ ਤੇ ਉਹਦੇ ਨਾਲ ਬੈਕ ਐਂਡ ਫੋਰਥ ਕਿੱਦਾਂ ਹੁੰਦਾ ਹੈਗਾ, ਤੇ ਕੀ ਚੀਜ਼ਾਂ ਅਸੀਂ ਯੂਜ਼ ਕਰ ਸਕਦੇ ਨੇ ਟੂ ਮੇਕ ਐਨ ਇਮੇਜ ਟੂ ਅਨਪੈਕ ਦਿਸ ਸਟੋਰੀ। ਤੇ ਇਹ ਇਸ ਤਰ੍ਹਾਂ ਮੈਂ ਸ਼ੁਰੂ ਕੀਤਾ ਸੀ ਇਹਦੇ ਬਾਰੇ ਸੋਚਣ ਲਈ। ਤੇ ਜਦੋਂ ਮੈਂ ਇਹ ਗੱਲਬਾਤਾਂ सॉरी शुरू करी पूछने के लिए, इंटरव्यूज वगैरह शुरू करे आस्किंग दम कि क्या उनके एक्सपीरियंसेस रहे, तो मुझे ऐसा समझ आया कि पार्टीशन ते ऑफ कोर्स एक इंपॉर्टेंट बहुत ही इंपॉर्टेंट इवेंट रहा, लेकिन सारियां औरतां दी लाइव्स विच शादी एक परहैप्स पार्टीशन तो भी बड़ा एक इवेंट रहा होना है जे कि डिफाइन करदा एक बिफोर एंड आफ्टर। ते शादी, फैमिली, प्रॉपर्टी, होम, ਇਹ ਸਾਰੇ ਕਨਸੈਪਟਸ ਨਾਲੇ ਵੀ ਮੈਂ ਕੁਝ ਕਨੈਕਸ਼ਨਸ ਡਰਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ। ਤੇ ਜਿਨ੍ਹਾਂ ਨੇ ਫਿਲਮ ਵੇਖੀ ਹੈਗੀ ਉਹਨਾਂ ਨੂੰ ਪਤਾ ਹੋਗਾ, ਜਿੱਦਾਂ ਦਾਦੀ ਆਪਣਾ ਸ਼ੇਅਰ ਕਰਦੀ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਫਾਦਰ ਉਹਨਾਂ ਨੂੰ ਦੋ ਗੁੱਤਾਂ ਨਹੀਂ ਕਰਨ ਦਿੱਤੇ ਸੀ ਕਿ ਤੇ ਸ਼ਾਦੀ ਤੋਂ ਬਾਅਦ ਇੱਥੇ ਆ ਕੇ ਵੀ ਉਹਨਾਂ ਦੇ ਹਸਬੈਂਡ ਮੇਰੇ ਦਾਦਾ ਜੀ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ ਸੀ। ਤੇ ਪੇਟਰੀਆਰਕੀ ਦਾ ਜਿਹੜਾ ਸਟਰਕਚਰ ਹੈਗਾ ਉਹ ਇੰਟੈਕਟ ਰਹਿੰਦਾ ਹੈ ਇੰਨਾ ਵੱਡਾ ਪਾਰਟੀਸ਼ਨ ਹੋ ਜਾਣ ਤੋਂ ਬਾਅਦ ਵੀ। ਤੇ ਮੈਂ ਇੰਟਰਵਿਊ ਵਿੱਚ ਜਦੋਂ ਦਾਦੀ ਨੇ ਇੱਕ ਗੱਲ ਕੀਤੀ ਸੀ, ਮੈਂ ਉਹ ਥੋੜਾ ਜਿਹਾ ਇੱਕ ਐਕਸਰਪਟ शेयर करना चाहती हूँ। आई थिंक उसके लिए मुझे शेयर वीडियो फाइल शेयर करनी पड़ेगी। वो जस्ट हाँ जी, हमारा घर भी ऐसे पार्क है ना, पार्क के परे मासी जी हमारी रहती थी, इधर हम रहते थे। तो फिर वो बोलते थे मनी, मेरे को मनी मनी बोलते थे, मनी आज तेरे को एक बच्चे दिखाए, दोनों की ड्रेस सेक है, तू समझ नहीं सकेगी इसका क्या नाम है, इसका क्या नाम है। प्रियंका जी आप इसਨੂੰ ਤੁਸੀਂ ਜ਼ਰਾ ਸ਼ੇਅਰ ਕਰੋ, ਸਾਨੂੰ ਸਕਰੀਨ ਤੇ ਨਜ਼ਰ ਨਹੀਂ ਆ ਰਹੀ। अच्छा ਜ਼ਰਾ ਸ਼ੇਅਰ ਕਰੋ ਇਸ ਕਲਿੱਪ ਨੂੰ। ओके, नजर आ गया। ओके, तुसा प्ले कर सकते हो, करो हम तुसी। पार्क है ना, पार्क के परे मासी जी हमारी रहती थी, इधर हम रहते थे। तो फिर वो बोलते थे मनी, मेरे को मनी मनी बोलते थे, मनी आज तेरे को एक बच्चे दिखाए, दोनों की ड्रेस सेक है, तू समझ नहीं सकेगी इसका क्या नाम है, इसका क्या नाम है। दिखाया आना तो आना जाना क्या, हम तो स्कूल में पढ़ते थे, हमें तो इतना वो नहीं होता था। फिर हमारा आना जाना बस पता नहीं कैसे बात हो गई।
दादी कैसे हमारी मम्मी थी नहीं, तो मेरे अभी मम्मी को गए हुए 8 महीने नहीं हुए थे, अगस्त में गुजरी थी, जनवरी, हाँ 8 महीने हो गए, तो मेरी शादी तय कर दी। मेरी बहन ने करी, जिसने उसको देखा भी नहीं है, तो देख जैसे ताश के पत्ते होते हैं ना, ऐसे हुई शादी। जैसे मेरे पास जक्का आ गया, वर्षा आ गया, कुछ कम से कम ऐसे शादी नहीं, देखा नहीं है, कुछ नहीं है, तो बात पक्की कर दी। अब मेरे बौजी ने भी नहीं देखा, तो इन्होंने बात पक्की कर दी। तब ये दिल्ली आ गए थे, कमला नगर, वहां गए देखने के लिए, कांता आ रही थी वहां, उसने देखा, कहते हैं लड़की दिखा देते हैं आप बाकी देख लो, हमें नहीं पता। मेरे को, मैं स्कूल से आ रही थी, देख लिया हूँ। अच्छा, फिर कांता ने इधर आके बताया, तेरे लिए देख आए हैं। तेरे दादाजी को बोला कांता आंटी ने, हम देख आए हैं, पर उसकी हाइट छोटी सी है। छोटी सी है। एक सिंह में हमारी दुकानें थी, और जो हमारा असल शहर था वो कुमारिया था। कुमारिया हमारे जो दादा बड़े बड़े बुजुर्ग थे वो रहते थे। हवेली, बड़ी बड़ी हवेलियाँ होती, हवेली थी, ये उसका घर है, ये उसका घर है, ये उसका घर है, सब बड़ी बड़ी औरतें वहाँ रहती थी। जिनके बच्चे पढ़ गए वो बाहर निकल गए, बच्चे बाहर चले गए। बाहर कहाँ? बाहर मतलब कुमारी से बाहर लाहौर चले गए, अमृतसर पढ़ने चले गए, लालपुर चले गए, ऐसे ऐसे कोयटे बड़े जाते थे, कोयटे बहुत जाते थे, कोयटे उसकी नौकरी करते थे ना, आर्मी मिलिट्री में, बहुत कोयटे। ये तो हारी होने लैंडों से मैं तो इडली हो गई, मेरे को डब्बे नहीं खुलते, डब्बे नहीं खुलते। खुल तो गया, नहीं खाने कुछ बिल्कुल नहीं, मैं नहीं खाने वाले, अरे मेरा अंदर मीठा होने खाया मैं, तू खा रहे। अब इतने हैं सब, एक बरजाई, एक मैं, एक सुधीश। सब चले गए, सब चले गए। तो मुझे लगता है जब तक भगवान की कृपा है, सबसे बड़ी मैं ही होंगी, बस सबसे बड़ी मैं होंगी, समझ लो आप, समझ ईश्वर भाई, ये मुझे बोलना पड़ता है, मैं थक जाती नहीं, तो मैं बिल्कुल ठीक हूँ, फर्स्ट क्लास हूँ, सब कुछ। ਇਹ ਬੜਾ ਇੰਟਰਸਟਿੰਗ ਰਿਹਾ ਕਿ ਬੁਆ ਜੀ ਦੀ ਗੱਲ ਕਾਫੀ ਹੱਦ ਤੱਕ ਸੱਚ ਹੋ ਗਈ ਹੈ। ਉਹ ਮੇਰੀ ਦਾਦੀ ਦੀ ਸਿਸਟਰ ਇਨ ਲਾ ਹੈਗੀ, ਤੇ ਹਜੇ ਉਹੀਓ ਹੈਗੇ ਸਭ ਤੋਂ ਵੱਡੇ ਜਿਹੜੇ ਸਾਡੇ ਨਾਲ ਹੈਗੇ, ਬਾਕੀ ਸਭ ਆਲਮੋਸਟ ਪੂਰੇ ਹੋ ਗਏ ਹੈਗੇ। ਤੇ ਇੱਕ ਚੀਜ਼ ਇਹ ਵੀ ਮੈਨੂੰ ਸਮਝ ਆਈ ਕਿ ਜਦੋਂ ਅਸੀਂ ਪਾਰਟੀਸ਼ਨ ਸਰਵਾਈਵਰਸ ਨਾਲ ਗੱਲ ਕਰ ਰਹੇ ਨੇ, ਤੇ ਉਹ ਅਸੀਂ ਉਹਨਾਂ ਦੀ ਪ੍ਰੈਜ਼ੈਂਟ ਸਿਚੁਏਸ਼ਨ ਨੂੰ ਐਸਕੇਪ ਨਹੀਂ ਕਰ ਸਕਦੇ। ਇਨ ਦਿਸ ਕੇਸ ਉਹਨਾਂ ਦੀ ਏਜ, ਇਸ ਪਾਰਟੀਕੂਲਰ ਏਜ ਤੇ ਹੋਣਾ ਲਾइक 70 years, ज़्यादातर सब लोगों के हस्बैंड नहीं थे। ਉਹ ਵੀ ਕਾਫੀ ਉਹਨਾਂ ਦੀ ਰਿਮੈਂਬਰਿੰਗ ਨੂੰ ਇਨਫੋਰਮ ਕਰਦੀ ਹੈ ਕਿ ਉਹ ਕੀ ਚੀਜ਼ਾਂ ਯਾਦ ਕਰਦੇ ਨੇ। ਜਦੋਂ ਮੈਂ ਪਾਰਟੀਸ਼ਨ ਬਾਰੇ ਜਾਂ ਫਿਰ ਉਹਨਾਂ ਦੇ ਵੈਸਟ ਪੰਜਾਬ ਵਿੱਚ ਘਰ ਬਾਰੇ ਕੁਝ ਵੀ ਪੁੱਛਦੀ, ਅਗਰ ਮੈਂ 52 ਵਿੱਚ ਤੁਸੀਂ ਇਹ ਸਵਾਲ ਪੁੱਛੋਗੇ ਤੇ ਉਹ ਜਵਾਬ would have been very different। ਤੇ
ओल्ड एज का नैरेटिव ਉਹਦੇ ਨਾਲ ਜੁੜਨਾ ਜ਼ਰੂਰੀ ਸੀ that's how ਉਹ ਫਿਲਮ ਵਿੱਚ ਵੀ ਮੈਂ ਐਕਸਪਲੋਰ ਕੀਤਾ ਹੈ ਤੇ 올ਡ ਏਜ ਦੇ ਨਾਲ ਉਹਨਾਂ ਦਾ ਜਿਹੜਾ ਡੈਥ ਦੇ ਨਾਲ ਤੇ ਉਹ ਲਾਸ ਦੇ ਨਾਲ ਜੇ ਰਿਸ਼ਤਾ ਹੈਗਾ ਉਹ ਵੀ ਦੇਖਣਾ ਬਹੁਤ ਜ਼ਰੂਰੀ ਸੀ ਤੇ ਇਹ ਮੈਨੂੰ ਰਿਅਲਾਈਜ਼ ਹੋਇਆ ਕਿ ਜਦੋਂ ਦਾਦੀ ਇਸ ਫਿਲਮ ਵਿੱਚ ਕੋਵਿਡ ਦਾ ਟਾਈਮ ਨਹੀਂ ਹੈਗਾ ਜੇ ਉਹਨਾਂ ਨੇ ਮਾਸਕ ਲਗਾ ਰੱਖਿਆ ਉਹਨਾਂ ਨੂੰ ਕੈਂਸਰ ਸੀਗਾ ਤੇ ਉਹ ਕੀਮੋਥੈਰੇਪੀ ਉਹਨਾਂ ਦੀ ਚੱਲ ਰਹੀ ਸੀ ਤੇ ਉਹ ਬਿਮਾਰ ਵੀ ਸੀ ਤੇ ਜਦੋਂ ਇਹ ਮਿਲਦੇ ਨੇ ਤੇ ਮੈਂ ਜਦੋਂ रूम ਨੂੰ निकल जानी आ ते ਉਹਦੇ ਵਿੱਚ उन लोगों के बीच में जो बातें होती हैं वो go something like बुआ जी दादी को कह रही हैं कि मुझे रात को नींद नहीं आती मैं दिमाग में ख्याल चलते रहते हैं तो दादी उनको समझाने की कोशिश करें कि अब पिछला छोड़ दो उसके बारे में मत सोचो you have to sort of stop living in the past ਤੇ ਬੁਆ ਜੀ ਕਹਿ ਰਹੇ ਨੇ ਕਿ ਮੈਨੂੰ ਸਭ ਦੀ ਜੋ ਸਾਰੇ ਪੂਰੇ ਹੋ ਗਏ ਨੇ ਚਲੇ ਗਏ ਨੇ ਉਹਨਾਂ ਦੀ ਯਾਦਾਂ ਆਂਦੀ ਰਹਿੰਦੀਆਂ ਉਹ ਮੇਰੀ ਸ਼ਕਲ ਉਹਨਾਂ ਦੀ ਸ਼ਕਲੇ ਮੇਰੇ ਸਾਹਮਣੇ ਆ ਜਾਂਦੀਆਂ ਤੇ ਇਹ ਇੱਕ ਹਿਊਮਨ ਐਕਸਪੀਰੀਅੰਸ ਦਾ ਬਹੁਤ ਹੀ ਡਿਫਿਕਲਟ ਜਿਹਾ ਕੀ ਬੋਲੇ ਉਹਨੂੰ ਸਟਰਗਲ ਹੈਗਾ ਕਿਸ ਤਰ੍ਹਾਂ ਚੀਜ਼ਾਂ ਜੋ ਤੁਸੀਂ ਐਕਸਪੀਰੀਅੰਸ ਕੀਤੀ ਨਹੀਂ ਉਹ ਮੈਮਰੀ ਬਾਰੇ in the form of memory or those narratives ਜੇ ਤੁਹਾਡੇ ਆਇਡੈਂਟੀਟੀ ਦੇ ਹਿੱਸਾ ਨੇ ਉਹ you want to revisit them ਤੇ ਉਹ back and forth ਜਿਹੜਾ ਚੱਲਦਾ ਰਹਿੰਦਾ ਹੈ ਉਹ is also the nature of memory and ਉਹ partition ਦੇ narratives ਦਾ ਹਿੱਸਾ ਵੀ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ memory ਨੂੰ explore ਕਰਦੇ ਹਾਂ ਅਸੀਂ remembering ਦੀ ਗੱਲ ਕਰਦੇ ਹਾਂ ਤੇ ਉਹ ਇੱਕ reconstruction ਹੈਗੀ ਜਦੋਂ ਅਸੀਂ ਕੁਝ ਯਾਦ ਕਰਨ ਸ਼ੁਰੂ ਕਰਦੇ ਹਾਂ ਤੇ ਅਸੀਂ ਉਹਨੂੰ ਕੰਸਟਰਕਟ ਕਰਦੇ ਹਾਂ ਡਿਪੈਂਡਿੰਗ ਔਨ ਆਰ ਪੋਜੀਸ਼ਨ ਇਨ ਦ ਪ੍ਰੈਜ਼ੈਂਟ ਤੇ ਉਹ ਰੀਕਨਸਟਰਕਸ਼ਨ ਸਾਨੂੰ ਇਨਫੋਰਮ ਕਰਦੀ ਨਹੀਂ ਅਬਾਊਟ ਦ ਪਰਸਨ ਅਬਾਊਟ देयर ਸੋਸ਼ਲ ਕਲਚਰਲ ਇਕਨੋਮਿਕ ਕੰਟੈਕਸਟ ਤੇ ਉਹ ਕੀ ਤੁਸੀਂ ਭੁਲਾ ਦਿੱਤਾ ਨੇ ਜੋ ਤੁਸੀਂ ਆਪਣੀ ਮੈਮਰੀ ਤੋਂ ਇਰੇਜ਼ ਕਰ ਦਿੱਤਾ ਨੇ ਉਹਨੂੰ ਵੀ ਹਿੰਟ ਕਰਦੇ ਹਿੰਟ ਸਾਨੂੰ ਮਿਲਦੇ ਨੇ ਸਾਇਲੈਂਸਿਸ ਵਿੱਚ ਓਕੇ ਨਾਓ ਇੱਕ ਦੂਜਾ ਮੈਂ ਐਕਸਰਪਟ ਸ਼ੇਅਰ ਕਰਨਾ ਚਾਹੁੰਦੀ ਹਾਂ ਉਹ ਹੈਗਾ ਮਿਸਿਸ ਸੁਨੀਤਾ ਪਿਲਾਨੀ ਦਾ ਮੈਂ ਉਹਨਾਂ ਨੂੰ ਲਿੰਕ ਭੇਜਿਆ ਸੀ ਹੋਪਫੁਲੀ ਉਹ ਵੀ ਇੱਥੇ ਸਾਡੇ ਨਾਲ ਹੈਗੇ ਉਹ ਚਰਨਦਾਸ ਬਾਂਗਿਆ ਜੀ ਦੀ ਸਿਸਟਰ ਇਨ ਲਾਅ ਹੈਗੀ ਉਹਨਾਂ ਦੇ ਸਪੋਰਟ ਤੇ ਸ਼ੇਅਰਿੰਗ ਉਹਨਾਂ ਨੇ ਇਤਨੀ ਫ੍ਰੀਲੀ ਕੀਤੀ ਮੇਰੇ ਨਾਲ because of that ये काम इतना आगे बढ़ पाया and ਅਸੀਂ ਪੰਜਾਬੀ ਹੈਗਾ ਪੰਜਾਬੀ ਹੈ ਤੇ ਮੈਨੂੰ ਉਹਨਾਂ ਦੀ ਫੈਮਿਲੀ ਤੇ ਕਲਚਰ ਵਿੱਚ ਕਾਫੀ ਇੱਕ ਡਿਫਰੈਂਸ ਸਮਝ ਆਇਆ ਸੀ ਤੇ ਕਿਸ ਤਰ੍ਹਾਂ ਉਹ ਕੀ ਚੀਜ਼ਾਂ ਯਾਦ ਕਰਦੀਆਂ ਨੇ ਜਦੋਂ ਮੈਂ ਉਹਨਾਂ ਨੂੰ ਪੁੱਛਦੀ ਹਾਂ ਤੇ ਉਹ ਲੈਟਸ ਜਸਟ ਲੁੱਕ ਐਟ ਇਟ entire screen okay ये जो खजूर होती है बिना गिटक के वो मैंने दुबई में शायद होगी पता नहीं मैंने दुबई से बड़ी बड़ी खजूर मंगाई है पर वो मेरे को यहाँ नहीं मिली हाँ वो उसको खसी कहते थे खसियाँ छोटी खजूर होती थी बगैर गिटक के एक दो चीजें हैं जो मैं अब हरियाणा में से मिल गई थी तो वो छोटे छोटे दाने पीयू के होते हैं रंग बिरंगे वो हरियाणा में मिल गए थे हमें खसियां नहीं मिली कहीं भी मैंने मेरे छोटी बहन के हस्बैंड ना वो ये दुबई वगैरह साउथ अरेबिया बहुत जाते हैं तो मैंने उनको कहा है मैंने कहा कभी वो भी ट्राई करना वो खसियां भी देख मिले तो ये आना मैं 6 साल की थी 6 साल का क्या बचपन होता है अभी मैं फर्स्ट में एडमिट हुई थी तो ये जून जुलाई में जैसे होते हैं अगस्त में तो ये झगड़े हो गए फिर यहाँ हम आके
गाड़ियों में। हमारे ना सिंध दरिया के पार था, तो वहां पे सिंध दरिया से ना कोई बस वगैरह नहीं जाती थी, क्योंकि बड़ा पुल नहीं पक्का बन सकता था, तो सिर्फ औरतें और बच्चे बैठ के बस से आते थे, आगे गाड़ी पकड़ते थे। क्योंकि मुझे यहाँ आके थोड़ा सा याद है कि हिंदुस्तान में आके जब हमें वहाँ करनाल में रुका था, 9 दिन हम वहां पे रहे थे, तो वहां पे हमने जब पाकिस्तान मुसलमान जा रहे थे ना, उसको काफिया बोलते थे, काफिये में जा रहे थे, तो उनके हिंदुओं ने जो यहाँ शरारत करी, उनके बच्चों ट्रंक खींचे। ये मुझे याद है कि थोड़ा सा उन्होंने उनको जब ट्रंक को खोया, उसमें बच्चों के लिए टाफियां थी, थोड़ी मीठी रोटी थी, बहुत कुछ किया। ओके जी, थोड़ा जिहा मैं फॉरवर्ड कर देनी हाँ। हमें तो अभी भी कोई कहता है तुम पाकिस्तानी हो, हाँ पाकिस्तानी है। हमारी अगर आप कोई रिश्तेदार जो आ जाए हमारी एज की या हमारे से कोई, वो हमारी भाषा में बात करते हैं, तो ये बच्चे हैरान होते हैं ना कि मम्मी ये आप कैसी भाषा में बात कर रहे हैं। कौन सी भाषा? मुल्तानी भाषा में। और भी कई चीजें हैं, जैसे भाई बर्तन हो गया या कुछ हो गया, तो किसको हम ये जो जिसमें सब्जी दूध वगैरह गर्म करते हैं ना, पतीला होता है, उसको हम टोप कहते थे। तो वो मेरे बहन जी अपने बच्चों को कहते थे ना कि सब्जी के ये उठा दे, और वो हैरान होते थे, कहते क्या उठा दे, क्या उठा दे, टोप चक देंगे, चालेंगे जरा। मदर वगैरह जब कभी कहते थे ना बारिश आ जाए भी या कुछ हो जाए, तो कहते थे मी वसदा बार सवर चागिनी, मी वसदा सवर चागिन, मतलब भाई बारिश हो रही है, रजाई बाहर से उठा ली। ਤੇ ਇਹ ਇੱਕ ਸਾਊਂਡ ਮੈਨੂੰ ਬਹੁਤ ਹੀ ਸਵੀਟ ਲੱਗਦਾ ਹੈ ਕਿ ਹਜੇ ਮੌਨਸੂਨ ਦਾ ਮੌਸਮ ਚੱਲ ਰਿਹਾ, ਤੇ ਯੂ نو ਅਸੀਂ ਲੋਕਾਂ ਜਿਨ੍ਹਾਂ ਨੇ ਘਰ ਵਿੱਚ ਬਹੁਤ ਟਾਈਮ ਸਪੈਂਡ ਕੀਤਾ ਹੈ, ਉਹਨਾਂ ਨੂੰ स्पेशली विमेन, आई थिंक ਉਹਨਾਂ ਨੂੰ ਬਿਲਕੁਲ ਸਮਝ ਆ ਜਾਏਗਾ ਇਹ ਮੋਮੈਂਟ ਕਿ ਬਾਰਿਸ਼ ਹੋ ਰਹੀ ਹੈ ਔਰ ਬਾਹਰ ਸੇ ਕੱਪੜੇ ਲਿਆਓ। ਤੇ ਜੈਂਡਰ ਨੂੰ ਲੈ ਕੇ ਮੈਨੂੰ ਇਹ ਚੀਜ਼ ਇੰਟਰਸਟਿੰਗ ਹੈ। ਮੈਂ I was trying to hint at ਕਿ ਜਦੋਂ ਤੁਸੀਂ ਔਰਤਾਂ ਨਾਲ ਗੱਲ ਕਰਦੇ ਹੋ, I don't like to say ordinary women, but ਜਿਨ੍ਹਾਂ ਨੇ ਜ਼ਿਆਦਾਤਰ ਘਰ ਵਿੱਚ ਟਾਈਮ ਸਪੈਂਡ ਕੀਤਾ, what we like to call homemakers now, ਤੁਸੀਂ ਉਹਨਾਂ ਨੂੰ ਜਦੋਂ ਪੁੱਛਦੇ ਹੋ ਕਿ ਤੁਹਾਨੂੰ ਕੀ ਯਾਦ ਹੈਗਾ, ਤੇ ਇਹ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ, ਲੈਂਗੁਏਜ ਬਾਰੇ, ਤੇ ਘਰ ਦੀ ਕਿਚਨ ਬਾਰੇ, टेक्सटाइल बारे। सुनीता आंटी ने और भी बहुत चीज़ें शेयर करी, पर स्पेसिफिकली उनको ये खसियों का भी बार बार मेंशन करती हैं। तो मैं अगर किसी ਨੂੰ पता है कि ये पीहू की चीज़ होंदी है, मैनू दसना, क्योंकि मैं काफ़ी कोशिश की पता करन लई कि ਇਹਦਾ ਅੰਗਰੇਜ਼ੀ ਨਾਮ ਕੀ ਹੈਗਾ, ਪੀਹੂ ਕਿਸ ਚੀਜ਼ ਦੀ ਗੱਲ ਕਰ ਰਹੇ ਨੇ। ਉਹਦੀ ਮੈਨੂੰ ਕਿਤੇ ਵੀ ਇਹ ਜਿਹੜੀ ਨੌਲੇਜ ਹੈਗੀ, ਇਹ ਓਰਲ ਨੈਰੇਟਿਵਸ ਤੋਂ ਹੀ ਮਿਲਦੀ ਹੈਗੀ, ਇਹ ਡਾਕੂਮੈਂਟਡ ਨਹੀਂ ਹੈਗੀ। ਥੀਸ ਆਰ ਪ੍ਰੋਬੇਬਲੀ ਵੈਰੀ ਵੈਰੀ ਲੋਕਲ words, local terminology, local language ਜਿਹੜੀ ਬਿਲਕੁਲ ਉਸ ਰੀਜਨ ਤੋਂ ਜੁੜੀ ਹੋਈ ਹੈ। ਤੇ ਉਹ ਸਾਡੇ ਲਈ ਇਹ ਚੀਜ਼ਾਂ ਡਾਕੂਮੈਂਟ ਕਰਨਾ, ਉਹ ਸਾਡੇ ਲਈ ਉਹ ਵੀ ਰੀਜਨਲ ਸਪੇਸਿਸ ਵੀ ਪੰਜਾਬ ਦੀ ਖੋਲਦੀ ਹੈਗੀ, ਅਨਡਿਵਾਈਡਡ ਪੰਜਾਬ ਦੇ। ਤੇ ਹਾਂਜੀ, ਅਨਡਿਵਾਈਡਡ ਪੰਜਾਬ ਦੀ ਉਹ ਸਪੇਸਿਸ ਸਾਡੇ ਲਈ ਖੁੱਲਦੀ ਹੈਗੀ। ਤੇ ਇਹ ਵੀ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਸਿੰਧ ਦਰਿਆ ਦੇ ਪਾਰ, ਇਹ ਡੇਰਾ ਗਾਜ਼ੀ ਖਾਂ ਤੋਂ ਨੇ, ਤੇ ਸਿੰਧ ਦਰਿਆ ਦੇ ਪਾਰ ਉਹਨਾਂ ਦਾ ਘਰ ਸੀਗਾ। ਤੇ ਪਾਰਟੀਸ਼ਨ ਅਤੇ ਪੰਜਾਬ ਨੂੰ ਇੱਕ ਹੋਮੋਜਨਾਈਜ਼ਡ ਕਮਿਊਨਿਟੀ ਨਾਲ
community ਸਮਝਿਆ ਜਾਂਦਾ ਹੈ ਪੋਪੂਲਰ ਨੈਰੇਟਿਵ whereas ਅਗਰ ਅਸੀਂ different narratives ਵੇਖਾਂਗੇ ਤੇ ਸਾਨੂੰ ਸਮਝ ਆਉਂਦਾ ਹੈ ਕਿ ਐਕਚੁਅਲੀ ਉਹ ਬਹੁਤ ਹੀ ਫਰਕ ਸੀ ਰੀਜਨਸ ਵਿੱਚ ਲੈਂਗੁਏਜ ਦਾ ਐਕਸਪੀਰੀਅੰਸ ਦਾ ਕਲਚਰ ਦਾ ਤੇ ਉਹ ਬਿਲਕੁਲ ਇੱਕ ਉਹ ਕੰਪਲੈਕਸਿਟੀ ਡਾਇਵਰਸਿਟੀ ਵੀ ਨੈਰੇਟਿਵਸ ਵਿੱਚ ਲਾਣਾ ਸਾਡਾ ਰਿਸਪੌਂਸਿਬਿਲਿਟੀ ਹੈਗੀ ਤੇ ਓਕੇ ਮੈਂ ਪ੍ਰੈਜੈਂਟੇਸ਼ਨ ਵਿੱਚ ਵਾਪਸ ਜਾਨੀ ਹਾਂ ਤੇ ਇਹ ਮੈਨੇ ਜਦੋਂ ਇੱਕ ਕਿਤਾਬ ਡਿਸਕਵਰ ਕੀਤੀ ਪੰਜਾਬੀ ਸੈਂਚੁਰੀ ਇਹ ਕਵਰ ਇਟਸ ਪੰਜਾਬੀ ਖੱਤਰੀ ਫੈਮਿਲੀ ਦਾ ਪਰਸਨਲ ਐਕਸਪੀਰੀਅੰਸ ਹੈਗਾ ਸ਼ੇਅਰਿੰਗ ਕਵਰਿੰਗ ਪੀਰੀਅਡ ਆਫ 1857 to 1947 ਤੇ ਇਹ ਰਿਸਰਚ ਬਾਰੇ ਇੰਟਰਸਟਿੰਗ ਹੋ ਜਾਂਦਾ ਹੈ ਜਦੋਂ ਮਿਸਿਸ ਸੁਨੀਤਾ ਕਹਿੰਦੀ ਹੈ ਕਿ ਅਸੀਂ ਸਿੰਧ ਦਰਿਆ ਦੇ ਪਾਰ ਰਹਿੰਦੇ ਸੀ ਤੇ ਸਾਡੇ ਸ਼ਹਿਰ ਵਿੱਚ ਖੱਸੀਆਂ ਮਿਲਦੀਆਂ ਸੀ ਤੇ ਪਠਾਨ ਤੇ ਬਲੋਚ ਆਉਂਦੇ ਸੀ ਤੇ ਉਹ ਮੈਨੂੰ ਇਹਨਾਂ ਮੈਨੇ ਫੋਕਸ ਨਹੀਂ ਕੀਤਾ ਤੇ ਜਦੋਂ ਮੈਂ ਕਿਤਾਬ ਪੜ੍ਹ ਰਹੀ ਸੀਗੀ ਇਹਦੇ 'ਚ ਇੱਕ ਐਕਸਰਪਟ ਮੈਂ ਤੁਹਾਨੂੰ ਦੱਸਣੀ ਆ ਤੇ ਇਹ ਕਹਿੰਦੇ ਨੇ ਕਿ there was still another town, Dera Ghazi Khan, further west from the river Indus, but that was on the other side of the Indus and was considered out of the Punjab. All these towns on the Indus like Dera Ghazi Khan, Ismail Khan, Issa Khail, Musa Khail, Miram Shah, Shaloza, Parchnar with their sonorous names were considered Pathan and not ਪੰਜਾਬੀ ਤੇ ਇਹ ਇੰਟਰਸਟਿੰਗ ਗੱਲ ਹੈਗੀ ਤੇ ਉਹ ਪੰਜਾਬੀ ਨਹੀਂ ਸਮਝਦੇ ਸੀ ਇਹਨਾਂ ਨੂੰ ਤੇ ਉਹੀ ਗੱਲ ਹੈਗੀ ਕਿ ਇਹ ਬਹੁਤ ਹੀ ਇੱਕ ਕੰਪਲੈਕਸ ਤੇ ਡਾਇਵਰਸ ਰੀਜਨਲ ਡਿਸਟ੍ਰੀਬਿਊਸ਼ਨ ਸੀ ਜੇ ਅਸੀਂ ਭੁੱਲ ਜਾਂਦੇ ਹਾਂ ਜਦੋਂ ਅਸੀਂ ਪੰਜਾਬ ਦੀ ਗੱਲ ਕਰਨੇ ਹਾਂ ਤੇ ਓਕੇ ਇੱਥੋਂ ਦੀ ਮੈਂ ਅੱਛਾ ਇਹ ਵੀ ਹਾਂ ਤੇ ਇਹ ਡੇਰਾਵਾਲ ਭਵਨ ਜੇ ਹੈਗਾ ਇਹ ਹਮੇਸ਼ਾ ਤੋਂ ਇਹ ਬਿਲਡਿੰਗ ਖੜੀ ਸੀਗੀ ਸਾਡੇ ਕੀਰਤੀ ਨਗਰ ਵਿੱਚ ਇਹ ਵੈਸਟ ਦਿੱਲੀ ਤੇ ਮੈਨੇ ਕਦੀ ਇਹਦੇ 'ਚ ਫੋਕਸ ਨਹੀਂ ਕੀਤਾ ਸੀ ਸਾਨੂੰ ਪਤਾ ਸੀ ਕਿ ਉਹ ਡੇਰਾਵਾਲ ਭਵਨ ਹੈਗਾ ਉੱਥੇ ਕੁਝ ਫੰਕਸ਼ਨ ਹੋ ਰਿਹਾ ਉਹ ਸੈਲੀਬ੍ਰੇਸ਼ਨ ਹੋ ਰਹੀ ਹੈ ਤੇ ਜਦੋਂ ਮੈਂ ਸਵਾਲ ਪੁੱਛਣ ਲਈ ਸ਼ੁਰੂ ਮੈਨੇ ਕੀਤਾ ਮਿਸਿਸ ਸੁਨੀਤਾ ਨਾਲ ਗੱਲ ਕੀਤੀ ਤੇ ਮੈਂ ਫਿਰ ਜਾ ਕੇ ਡੇਰਾਵਾਲ ਭਵਨ ਨੂੰ ਕੀ ਬਿਲਡਿੰਗ ਹੈਗੀ ਤੇ ਮੈਨੂੰ ਇਹ ਧਿਆਨ ਦਿੱਤਾ ਕਿ ਇਹਦੇ ਫਸਾਡ ਤੇ ਇਹ ਮੈਪ ਬਣਿਆ हुआ है सारे आए सीगे रेफ्यूजी उनके टाउन्स के नाम हैं कितने सारे तो मैं पहचानती भी नहीं हूँ बट ये मैप उन्होंने रखा हुआ है एज अ रिमेम्बरेंस एज द मेमोरी ऑफ देयर होम्स कि असी इत्थों दी आए सीगे ते साडा घर एक इत्थे भी हैगा ਤੇ ਹਰ ਸਾਲ ਇਹ ਡੇਰਾ ਵਾਲੇ ਉਹਨਾਂ ਦੀ ਇਹ ਕਾਫੀ ਬੜੀ ਵਾਈਬਰੈਂਟ ਜੀ ਕਮਿਊਨਿਟੀ ਹੈਗੀ ਉਹ ਮਿਲਦੇ ਨੇ ਇੱਕ ਸੈਲੀਬ੍ਰੇਸ਼ਨ ਹੁੰਦਾ ਹੈ ਐਵਰੀ ਡਿਸੰਬਰ ਉਹਦੇ ਵਿੱਚ ਉਹ ਆਪਣੀ ਮੁਲਤਾਨੀ ਭਾਸ਼ਾ ਵਿੱਚ ਗਾਣੇ ਗਾਉਂਦੇ ਨੇ ਵਟਐਵਰ ਸ਼ੇਅਰ ਕਰਦੇ ਨੇ ਇੱਕ ਪ੍ਰਿੰਟਡ ਬੁਕਲੇਟ ਵੀ ਸਰਕੂਲੇਟ ਹੁੰਦੀ ਹੈ ਤੇ ਇਹ ਵੀ ਇੱਕ ਡਿਫਰੈਂਟ ਤਰੀਕੇ ਲੋਕਾਂ ਨੇ ਕੀਤੇ ਨੇ ਟੂ ਕੀਪ ਦੈਟ ਮੈਮਰੀ ਅਲਾਈਵ ਇੱਕ ਕਮਿਊਨਿਟੀ ਵਿੱਚ ਤੇ yeah I always thought that this was very interesting ਕਿ ਇੱਕ ਡੇਰਾ ਗਾਜ਼ੀ ਖਾਨ ਦਾ ਮਾਰਕਰ ਸਾਡੀ ਕੀਰਤੀ ਨਗਰ ਵਿੱਚ ਵੀ ਹੈਗਾ ਤੇ ਇੱਥੋਂ ਦੀ ਮੈਂ ਹੁਣ ਟ੍ਰਾਂਜੀਸ਼ਨ ਕਰਨਾ ਚਾਹੁੰਦੀ ਹਾਂ ਚਰਨਦਾਸ ਅੰਕਲ ਦੀ ਕਹਾਣੀ ਵਿੱਚ ਜੇ ਮੈਂ ਉਹਨਾਂ ਨੂੰ ਮਿਲਦੀ ਹਾਂ ਥਰੂ ਮਿਸਿਸ ਸੁਨੀਤਾ ਤੇ ਜਦੋਂ ਇੱਕ ਐਸਪੈਕਟ ਹੈਗਾ ਜੈਂਡਰ ਦਾ ਜਦੋਂ ਇੱਕ ਮੇਲ ਪਰਸਨ ਐਂਟਰ ਕਰਦਾ ਸਟੋਰੀ ਤੇ ਕਿਸ ਤਰ੍ਹਾਂ ਉਹ ਚੇਂਜ ਹੁੰਦੀ ਹੈਗੀ ਉਹ ਰਿਮੈਂਬਰਿੰਗ ਤੇ ਉਹਨਾਂ ਦੀ ਕਹਾਣੀ ਕਿਸ ਤਰ੍ਹਾਂ ਫਿਰ ਡਿਵੈਲਪ ਹੁੰਦੀ ਹੈਗੀ ਦੂਜੀ ਚੀਜ਼ ਮੈਂ ਇਹ ਕਹਿਣਾ ਚਾਹੁੰਦੀ ਕਿ ਜੋ ਵੀ ਸਵਾਲ ਮੈਂ ਦਾਦੀ ਨੂੰ ਜਾਂ ਮਿਸਿਸ ਸੁਨੀਤਾ ਕਿਸੇ ਜੋ ਵੀ ਸਾਡੇ ਪ੍ਰੋਟੈਗਨਿਸਟ ਸੀ ਪਿਛਲਾ ਵਰਕਾ 'ਚ ਇਹ ਪਹਿਲੀ ਵਾਰੀ ਉਹਨਾਂ ਦੇ ਨਾਲ ਇਹ ਗੱਲ ਹੋ ਰਹੀ ਸੀਗੀ ਪਾਰਟੀਸ਼ਨ ਬਾਰੇ ਆਈ ਡੋਂਟ ਥਿੰਕ ਉਹਨਾਂ ਨੇ ਇੰਨੀ ਵੀ ਡਿਟੇਲ ਵਿੱਚ ਕਿਸੇ ਨਾਲ ਫੈਮਿਲੀ 'ਚ ਕਦੀ ਗੱਲ ਕੀਤੀ ਹੋਣੀ ਤੇ ਇਟ ਵਾਜ਼ ਰੀਅਲੀ ਅ ਵੇ ਟੂ ਕ੍ਰੀਏਟ ਅ ਸਪੇਸ ਜਿਹਦੇ ਵਿੱਚ ਉਹ ਸਾਇਲੈਂਸ
ਨੂੰ ਥੋੜ੍ਹਾ ਜਿਹਾ ਅਸੀਂ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਓਕੇ, ਤੇ आई थिंक मैनू ये फिर से करना पैना है स्क्रीन शेयर। ओके, ये आ जाएगा। ते एक फोन कॉल तो असी चरणदास अंकल नू मिलने हैं। मेरा नाम है चरणदास, नाम है फादर नेम है कन्नू राम। नहीं ये कन्नू राम नहीं, ये चीजें नहीं, मतलब जीजा जी वो दसो ना कि फसाद किस तरह होए, कैसे कैसे सारी गल करदा ना। ते उत्थे फसाद जड़ा वाला मंडी शुरू हुआ है फसाद जी। हां सुनिए, जड़ा वाला मंडी, वहां से मैंने मैट्रिक किया, फिर मैं लैलपुर फॉर्मल कॉलेज में गया। हाँ जी, वहां से बीए पढ़ रहा था तो फसाद शुरू होते ही पार्टीशन में जब राजी का अनाउंस किया तो फिर फसाद शुरू हो गए। हाँ जी, तो आपको कहाँ से मिली खबर? खबर नहीं मिली, और रोज अखबार पढ़ते थे, पढ़े लिखे थे। लाहौर में झगड़ा हुआ मास्टर तारा सिंह का, उसने मुस्लिम लीग का झंडा बांधा, पार्टीशन अंग्रेजों ने बांट दिया मुल्क, हमारा मुल्क चला गया पाकिस्तान में, लाहौर से इधर आ गया हिंदुस्तान में। जी जी, हमारे डेरे वाली काफी सामान ही आके आए सी ना, वो डेरे वाली गड्डी जो संते लाते के आए ना, उन्हें मार कुटाई नहीं हुई। हाँ, उठे मार पंजाब का आखिरी जिला है डेरा गाजी का। हाँ, पंजाब का आखिरी जिला है डेरा गाजी का। मान के नाल है। हाँ, सिंध दे पार है। हाँ, सिंध दे पार है। हाँ, मैं दस रही हूं, मैं कि इत्थे कहनी की खान नूं उत्थों दा मिलिया, मैं कि सब कुछ मिल गया, खसियां नहीं मिलियां। खसियां ਜਿਹੜੀਆਂ ਬਗੈਰ ਗਿਟਕ ਦੇ ਹੁੰਦੀ ਸੀ ਖਜੂਰ। ਹਾਂ, ਉੱਥੇ ਬਹੁਤ ਕਮ ਮਿਲਦਾ ਉੱਥੇ ਰੈੱਡ ਬਲੱਡ ਮਾਰਟ ਘੱਟ ਮਿਲਦਾ ਸੀ। ਹਾਂ, ਉਹ ਪੀਯੂ ਮਿਲਦੇ ਸੀ ਨਾ। ਹਾਂ, ਸਾਡੇ ਦੂਜੀ ਫਲ ਫੂਡ ਬਹੁਤ ਅੱਛਾ ਮਿਲਦਾ ਸੀ। ਹਾਂ, ਕਿਉਂਕਿ ਅਫਗਾਨਿਸਤਾਨ ਨਾਲ ਸੀ ਨਾ। भैया नहीं, बहुत आते बहुत आता। हाँ, पीयू याद जे पीयू इत्थे हाँ न्योजे खाए सी, न्योजे तो खैर इत्थे मिल जांदे ने। बाकी हम पुराने पाकिस्तानी है ना, 18 साल का था उस टाइम जब पाकिस्तान बना। हम तो ओके, तो चरणदास जी जदों स्टोरी च एंटर करते हैं ते he is very confidently able to locate himself in history। ਉਹ ਜਿਹੜੇ ਮੇਰੀ ਵੀ ਇਗਨੋਰੈਂਸ ਕਾਫੀ ਰਿਵੀਲ ਹੁੰਦੀ ਹੈ ਇਹਦੇ ਚ ਕਿ ਮੈਂ ਨਹੀਂ ਜਾਣਦੀ ਸੀ ਕਿ ਮਾਸਟਰ ਤਾਰਾ ਸਿੰਘ ਕੌਣ ਸੀਗੇ, ਤੇ ਉੱਥੋਂ ਦੀ very firmly he starts his partition narrative ਕਿ ਮਾਸਟਰ ਤਾਰਾ ਸਿੰਘ ਨੇ ਇਹ ਕੀਤਾ ਸੀ ਤੇ ਉਹਦੇ ਬਾਅਦ ਜੋ ਵੀ ਹੋਇਆ। ਤੇ ਚਰਨਦਾਸ ਅੰਕਲ ਤੋਂ ਮੈਨੂੰ ਇਹ ਸਮਝ ਆਇਆ ਕਿ ਉਹ ਤੇ ਬਹੁਤ ਹੀ ਇੱਕ ਡੈਡੀਕੇਟਿਡ ਆਰਕਾਈਵਿਸਟ ਸੀ, in the sense ਕਿ ਉਹਨਾਂ ਨੇ ਆਪਣੀ ਕਹਾਣੀ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਸੀ ਡਾਕੂਮੈਂਟਸ ਨਾਲ। ਤੇ ਜਦੋਂ ਮੈਂ ਉਹਨਾਂ ਨੂੰ ਮਿਲਣ ਗਈ ਸੀ ਅੰਮ੍ਰਿਤਸਰ ਵਿੱਚ, ਤੇ ਉਹ ਬਿਲਕੁਲ ਆਪਣੇ ਸਾਰੇ ਡਾਕੂਮੈਂਟਸ ਖੋਲ ਕੇ ਮੈਨੂੰ ਦਿਖਾਉਣ ਲੱਗੇ, ਤੇ ਮੈਨੂੰ ਇੱਕ ਇਹ ਵੀ ਸਮਝ ਆਇਆ ਕਿ ਕੀ ਕਹਿੰਦੇ ਨੇ ਕਿ ਪਰਸਨਲ ਆਰਕਾਈਵਸ ਦੀ ਜਿਹੜੀ ਇੰਪੋਰਟੈਂਸ ਹੁੰਦੀ ਹੈਗੀ, ਕਿ ਮੈਂ ਸਕਾਲਰ ਨਹੀਂ ਹੈਗੀ ਹਾਂ ਤੇ ਮੈਂ ਆਰਕਾਈਵਸ ਨੂੰ ਐਕਸੈਸ ਕਰਨਾ, ਨੈਸ਼ਨਲ ਆਰਕਾਈਵਸ ਨੂੰ ਐਕਸੈਸ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਹੈਗਾ। ਤੇ ਜਦੋਂ ਮੈਂ ਚਰਨਦਾਸ ਅੰਕਲ ਦੀ ਡਾਕੂਮੈਂਟੇਸ਼ਨ ਤੇ ਆਰਕਾਈਵ ਵੇਖੀ ਤੇ ਮੈਨੂੰ ਬਹੁਤ ਸਾਰੀ ਨਈ ਚੀਜ਼ਾਂ ਸਮਝ 'ਚ ਆਈਆਂ, ਖਾਸ ਤੌਰ ਤੇ ਰੀਹੈਬਿਲਿਟੇਸ਼ਨ ਤੇ ਰੀਸੈਟਲਮੈਂਟ ਬਾਰੇ। ਇਹ ਜੇ ਡਿਪਾਰਟਮੈਂਟ ਬਣਾਇਆ ਸੀ ਕਸਟੋਡੀਅਨ ਆਫ ਇਵੈਕੂਈ ਪ੍ਰੋਪਰਟੀ ਦਾ, ਉੱਥੋਂ ਦੀ ਸਟੋਰੀ ਬਹੁਤ ਹੀ ਇੰਟਰਸਟਿੰਗ ਹੋ ਜਾਂਦੀ ਹੈ ਤੇ ਮੈਨੂੰ ਉਹਦੇ ਬਾਰੇ ਬਹੁਤ ਕੁਛ ਮਾਲੂਮ ਵੀ ਨਹੀਂ ਸੀਗਾ। ਤੇ ਇਹ ਚਰਨਦਾਸ ਅੰਕਲ ਜਦੋਂ ਅੰਮ੍ਰਿਤਸਰ ਆਏ ਤੇ ਉਹ ਜਿਹੜੇ ਘਰ ਵਿੱਚ ਹਜੇ ਉਹਨਾਂ ਦੀ ਫੈਮਿਲੀ ਰਹਿ ਰਹੀ ਹੈਗੀ, ਉਹ ਕਿਸੇ
as the allotment order says किसी मुस्लिम ਦਾ ਸੀਗਾ ਤੇ ਉਹ ਕਾਫੀ ਰਿਫਿਊਜੀਆਂ ਨੇ ਘਰ ਆਕਿਊਪਾਈ ਕੀਤੇ ਤੇ ਲੇਟਰ ਉਹ ਉਹਨਾਂ ਨੂੰ ਅਲਾਟ ਹੋ ਗਏ ਸੀਗੇ ਸਾਡਾ ਵੀ ਜਿਹੜਾ ਘਰ ਹੈਗਾ ਕੀਰਤੀ ਨਗਰ ਵਿੱਚ ਉਹ ਰੀਹੈਬਿਲਿਟੇਸ਼ਨ ਰੀਸੈਟਲਮੈਂਟ ਪ੍ਰਾਈਵੇਟ ਲਿਮਿਟਡ ਕਿਹੜੀ ਕੰਪਨੀ ਤੋਂ ਉਹ ਲੈਂਡ ਦਿਆ ਗਿਆ ਸੀ ਤੇ ਇਹ ਚੀਜ਼ਾਂ ਮੈਨੂੰ ਪਿਛਲੇ ਕੁਝ ਸਾਲਾਂ ਵਿੱਚ ਸਮਝ ਮਾਲੂਮ ਪੜੀਆਂ ਨੇ ਪਹਿਲੇ ਨਹੀਂ ਕਿਸੇ ਨੇ ਮੈਨੂੰ ਦੱਸੀਆਂ ਤੇ ਇਹ ਜੇ ਪੂਰਾ ਸਾਇਲੈਂਸ ਹੈਗਾ ਇਹ ਰੀਹੈਬਿਲਿਟੇਸ਼ਨ ਰੀਸੈਟਲਮੈਂਟ ਪ੍ਰੋਸੈਸ ਦਾ ਉਹਨੂੰ ਵੀ ਸਾਨੂੰ ਰਿਸਰਚ ਕਰਨ ਦੀ ਬਹੁਤ ਲੋੜ ਹੈਗੀ ਕਿਉਂਕਿ ਉਹਦੇ ਵਿੱਚ ਇੱਕ ਸਿਟੀਜ਼ਨਸ਼ਿਪ ਆਈਡੈਂਟੀਟੀ ਦੀ ਜਿਹੜੀ ਨੈਰੇਟਿਵ ਖੁੱਲਦਾ ਹੈਗਾ ਉਹ ਇੱਕ ਇਰੇਜ਼ਰ ਤੇ ਸਿਲੈਕਟਿਵ ਐਮਨੀਸ਼ੀਆ ਨੂੰ ਵੀ ਪੁਆਇੰਟ ਕਰਦਾ ਹੈ ਕਿ ਇਹ ਕੋਈ ਨਹੀਂ ਬਤਾਉਂਦਾ ਤੁਹਾਨੂੰ ਕਿ ਜਿਹੜੀ ਅਸੀਂ ਅਜ਼ੰਪਸ਼ਨ ਲੈ ਕੇ ਚੱਲਦੇ ਹਾਂ ਕਿ ਅੰਮ੍ਰਿਤਸਰ ਵਿੱਚ ਵੀ ਐਸੋਸੀਏਟਡ ਵਿਦ ਦ ਸਿੱਖ ਕਮਿਊਨਿਟੀ ਲੇਕਿਨ ਅੰਮ੍ਰਿਤਸਰ ਪ੍ਰੀ ਪਾਰਟੀਸ਼ਨ ਮੁਸਲਿਮ ਮੈਜੋਰਿਟੀ ਸਿਟੀ ਸੀਗੀ ਤੇ ਉਥੋਂ ਕਾਫੀ ਘਰ ਖਾਲੀ ਪੜੇ ਸੀ ਕਾਫੀ ਲੋਕ ਉਥੋਂ ਦੀ ਗਏ ਸੀ ਬਾਰਡਰ ਪਾਰ ਤੇ ਇਹ ਜੇ ਇਰੇਜ਼ਰ ਹੈਗਾ ਉਹ ਉਸ ਨੂੰ ਸਾਨੂੰ ਐਡਰੈਸ ਕਰਨ ਦੀ ਲੋੜ ਹੈਗੀ ਇਟਸ ਰੀਲੀ ਇੰਪੋਰਟੈਂਟ ਤੇ ਉਹਦੇ ਚ ਵਜ਼ੀਰਾ ਜ਼ਮੀਂਦਾਰ ਦੀ ਇੱਕ ਕਿਤਾਬ ਹੈ ਦ ਲੌਂਗ ਪਾਰਟੀਸ਼ਨ ਐਂਡ ਦ ਮੇਕਿੰਗ ਆਫ ਸਾਊਥ ਏਸ਼ੀਆ ਜੋ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਇੰਪੋਰਟੈਂਟ ਹੈਗੀ ਉਹਦੇ ਚ ਜਿਹੜੀ ਉਹ ਡਿਸਕਸ ਕਰਦੇ ਨਹੀਂ ਉਹਨਾਂ ਦੀ ਇੰਨੀ ਇੰਪੋਰਟੈਂਟ ਰਿਸਰਚ ਹੈਗੀ ਆਰਕਾਈਵਸ ਬਾਰੇ ਇਹ ਜਿਹੜਾ ਪੂਰਾ ਪ੍ਰੋਸੈਸ ਹੈ ਆਫ ਸਟਰਕਚਰਲ ਵਾਇਲੈਂਸ ਜੋ ਕਿ ਬਿਊਰੋਕ੍ਰੇਸੀ ਤੋਂ ਖੜਾ ਹੁੰਦਾ ਹੈ ਉਹਦੇ 'ਚ ਸਾਨੂੰ ਡਿਟੇਲ ਵਿੱਚ ਦੇਖਣ ਲਈ ਬਹੁਤ ਜ਼ਰੂਰੀ ਤੇ ਇੰਪੋਰਟੈਂਟ ਮੈਂ ਸਮਝਨੀ ਆ ਤੇ ਇੱਥੋਂ ਦੀ ਮੇਰੀ ਰਿਸਰਚ ਦੀ ਜਰਨੀ ਸ਼ੁਰੂ ਹੁੰਦੀ ਹੈ ਮੈਂ ਹਿਸਟੋਰੀਅਨ ਨਹੀਂ ਹੈਗੀ ਆ ਪਰ ਮੈਂ ਇਹਦੇ ਬਾਰੇ ਬਹੁਤ ਹੀ ਇਨਵੈਸਟ ਹੋ ਗਈ ਹੈਗੀਆਂ ਬਿਕੋਜ਼ ਮੈਨੂੰ ਲੱਗਦਾ ਹੈ ਕਿ ਇਹ ਪਾਰਟੀਸ਼ਨ ਲੈਂਡ ਦਾ ਸੀ ਮੇਨਲੀ ਤੇ ਉਹ ਸਟੋਰੀ ਸਾਨੂੰ ਔਰ ਜ਼ਿਆਦਾ ਨਿਕਾਲਣ ਲਈ ਬਹੁਤ ਜ਼ਰੂਰੀ ਹੈਗੀ ਓਕੇ ਤੇ ਉਹਦੇ ਵਿੱਚ ਲੈਂਡ ਕੰਪਨਸੇਸ਼ਨ ਇਹ ਉਹ ਸਾਰੀਆਂ ਗੱਲਾਂ ਆਉਂਦੀਆਂ ਨੇ ਓਕੇ ਤਾਂ ਇਕਰਾਰਨਾਮਾ ਮੇਰਾ ਨया ਕੰਮ ਹੈਗਾ ਉਹ ਵੈਰੀ ਡਿਫਰੈਂਟ ਫਰੋਮ ਪਿਛਲਾ ਵਰਕਾ ਤੇ ਇਹਦੇ ਵਿੱਚ ਮੈਂ ਮੈਮਰੀ ਪਲੇਸ ਤੇ ਪਰਸਨਲ ਆਰਕਾਈਵ ਦੇ ਓਵਰਲੈਪਸ ਵਿੱਚ ਕੰਮ ਕਰ ਰਹੀ ਸੀ ਤੇ ਕਿਸ ਤਰ੍ਹਾਂ ਦੀ ਇੱਕ ਰਿਫਿਊਜੀ ਜਦੋਂ ਆਂਦਾ ਹੈ ਇੰਡੀਪੈਂਡੈਂਸ ਦੇ ਟਾਈਮ ਤੋਂ ਸਭ ਕੁਝ ਆਪਣਾ ਛੋੜ ਕੇ ਤੇ ਕਿਸ ਤਰ੍ਹਾਂ ਉਹ ਰੀਬਿਲਡਿੰਗ ਦਾ ਪ੍ਰੋਸੈਸ ਹੁੰਦਾ ਹੈ ਤੇ ਕਿਸ ਤਰ੍ਹਾਂ ਉਹ ਸਟੇਟ ਦੇ ਨਾਲ ਨੈਗੋਸ਼ੀਏਟ ਕਰਦਾ ਹੈ ਇਸ ਪ੍ਰੋਸੈਸ ਨੂੰ ਤੇ ਮੈਂ ਇੱਕ I think custodian of evacuee property ਅੱਛਾ ਇੱਕ ਇੰਟਰਸਟਿੰਗ ਗੱਲ ਇਹਦੀ ਇਹ ਵੀ ਹੈਗੀ ਕਿ ਜਦੋਂ ਮੈਂ ਪਤਾ ਕਰਨ ਲੱਗੀ ਕਿ ਰੀਹੈਬਿਲਿਟੇਸ਼ਨ ਰੀਸੈਟਲਮੈਂਟ ਡਿਪਾਰਟਮੈਂਟ ਜੋ ਸ਼ੁਰੂ ਕੀਤਾ ਸੀਗਾ ਦੇ I think 56 ਵਿੱਚ ਉਹ ਉੱਥੇ ਵੀ ਬਣਿਆ ਸੀ ਇੱਥੇ ਵੀ ਬਣਿਆ ਸੀ ਤੇ 56 ਵਿੱਚ ਉਹਨਾਂ ਦਾ ਕੰਮ ਖਤਮ ਹੋ ਗਿਆ ਸੀ ਤੇ ਉਹ ਰੀਹੈਬਿਲਿਟੇਸ਼ਨ ਡਿਪਾਰਟਮੈਂਟ ਦੇ ਜਿਹੜੇ ਡਾਕੂਮੈਂਟਸ ਨੇ ਉਹ ਹਜੇ ਵੀ ਨੈਸ਼ਨਲ ਆਰਕਾਈਵਸ ਦੇ ਕੋਲ ਨਹੀਂ ਹੈਗੇ ਸਾਰੇ ਦੇ ਸਾਰੇ ਇੱਕ ਸਪੇਸ ਹੈਗੀ ਦਿੱਲੀ 'ਚ ਉੱਥੇ ਹੈ ਤੇ ਉਹ ਹੋਮ ਮਿਨਿਸਟਰੀ ਦੇ ਅੰਡਰ ਆਉਂਦਾ ਤੇ ਪੂਰੇ ਉਹ ਡਾਕੂਮੈਂਟਸ ਅਜੇ ਨੈਸ਼ਨਲ ਆਰਕਾਈਵ ਨੂੰ ਦਿਏ ਨਹੀਂ ਹੈਗੇ ਤੇ ਇਨ ਦੈਟ ਸੈਂਸ I don't think कि कोई काम हिस्ट्री के स्टूडेंट्स या स्कॉलर्स भी कर पाए हैं क्योंकि वो उन्होंने एक्सेस ही नहीं हैगा वो डॉक्यूमेंट्स तो ते वो भी एक अजीब टाइप का वो भी एक साइलेंट स्पेस हैगी ते which I think really needs to be explored, especially Delhi ਦੇ ਅੰਦਰ ਜਦ evacuee property legislation ਤੋਂ ਜਿਹੜਾ social fabric change ਹੋਇਆ ਉਹ ਸ਼ਹਿਰ ਦਾ ਉਹਦੇ ਵਿੱਚ ਵੀ ਸਾਡਾ ਫੋਕਸ ਜਾਣਾ ਬਹੁਤ ਜ਼ਰੂਰੀ ਹੈ ਤੇ ਇੱਕ ਛੋਟਾ ਜਿਹਾ ਮੈਂ ਐਕਸਰਪਟ ਤੁਹਾਨੂੰ ਦਿਖਾਣਾ ਚਾਹਨੀ ਹਾਂ ਇਕਰਾਰਨਾਮਾ ਤੋਂ I think I will share that and then I will sort of close the talk, I think. Okay, I have to find this video.
Yeah. अभी जो दादा वाले देखेंगे, परदादे वाले भी देखेंगे। परदादे वाले भी बड़े हो गए हैं। कौन सा देखा आपने? फाइल पुरानी फाइल पाकिस्तान से आए, क्लेम के कागज, अलॉटमेंट ऑर्डर मिले, जायदादों के कागज, गवर्नमेंट के कागज, रेंट के कागज, हाँ लाहौर गया हॉकी मैच से, वीज़ा टेम्पररी 1 दिन का वीज़ा मिलता था, सुबह जाओ तो शाम को वापस आए। वो 2 दफा हो गया। लाहौर से आगे नहीं गया, आगे जाने के लिए पासपोर्ट और वीज़ा वगैरह भी चाहिए होता था। वो मैं गया अंजलि नहीं किया, कोई कांटेक्ट नहीं था वहाँ किसी से, जाऊँ किसके पास। लाहौर दोबारा हुआ 2000 सारे है था एक जना वाला में, कोई पता नहीं है कि नहीं है। 2-3 थे अपने शहर में, उनको भी पता नहीं, कोई कांटेक्ट नहीं है कि ऐसे थोड़ी चला जाएगा। हाँ जब जगह देखने जाऊँ तो फिर वहाँ पर कांटेक्ट करके पता करके मिल सकता हूँ। बच्चे तो कहते फेंक दो उस कागजों को, मैं तो पड़े तो पड़े रहे कि क्या करना था, जरूरत तो नहीं आपको फेंक दो, मैं तो पड़े रहने दो, क्या करना फेंक के, फाइल पड़ी है बंद की बंद।
ਓਕੇ, ਤੇ ਇਹ ਥੋੜਾ ਜਿਹਾ ਐਕਸਰਪਟ ਸੀ ਇਕਰਾਰਨਾਮਾ ਤੋਂ, ਜਿਹਦੇ ਚ ਮੈਂ ਕੋਸ਼ਿਸ਼ ਕੀਤੀ ਹੈ ਇਹ ਪਰਸਨਲ ਆਰਕਾਈਵਸ ਤੋਂ ਇੱਕ ਐਕਸਪੀਰੀਅੰਸ of an individual, of a new citizen, in the language of the state, ਕਿਸ ਤਰ੍ਹਾਂ ਉਹ ਟਰਾਂਸਲੇਟ ਹੁੰਦਾ ਹੈ ਤੇ ਕਿਸ ਤਰ੍ਹਾਂ ਉਹ ਕਨਵਰਸੇਸ਼ਨ ਹੁੰਦੀ। ਤੇ ਆਈ ਥਿੰਕ ਇਹ ਸਾਡੇ ਵਾਸਤੇ ਅੱਜ ਵੀ ਕਾਫੀ ਰੈਲੇਵੈਂਟ ਹੈਗਾ ਸਿਟੀਜ਼ਨਸ਼ਿਪ ਤੇ, ਜਦੋਂ ਗੱਲ ਹੁੰਦੀ ਹੈਗੀ ਆਈਡੈਂਟੀਟੀ ਦੀ ਗੱਲ ਹੁੰਦੀ ਹੈਗੀ, ਪਾਸਟ ਨੂੰ ਘੜੀ ਘੜੀ ਇਵੋਕ ਕੀਤਾ ਜਾਂਦਾ ਹੈ, ਤੇ ਇਹ ਸਾਡੇ ਲਈ ਕਾਫੀ ਇੰਪੋਰਟੈਂਟ ਇੱਕ ਨੈਰੇਟਿਵ ਹੈਗਾ। ਤੇ ਅੰਕਲ ਦੀ ਜਿਹੜੀ ਪਰਸਨਲ ਆਰਕਾਈਵ ਹੈ, ਇਟਸ ਐਬਸੋਲੂਟਲੀ ਇਨਵੈਲਿਊਏਬਲ। ਇਹ ਡਾਕੂਮੈਂਟਸ ਮਿਲਣਾ ਬਹੁਤ ਹੀ ਮੁਸ਼ਕਿਲ ਨੇ, ਤੇ ਇਹ ਮੇਰੇ ਲਈ ਇਹ ਪ੍ਰੋਪਰਟੀ ਤੇ ਰੀਹੈਬਿਲਿਟੇਸ਼ਨ ਰੀਸੈਟਲਮੈਂਟ ਦਾ ਜਿਹੜਾ ਪੂਰਾ ਇੱਕ ਬਿਊਰੋਕ੍ਰੈਟਿਕ ਮੇਜ਼ ਹੈਗੀ ਲੈਜਿਸਲੇਸ਼ਨ ਦੀ, ਉਹ ਖੁੱਲਦੀ ਹੈਗੀ। ਤੇ ਉੱਥੋਂ ਦੀ ਸਾਨੂੰ ਸਮਝ ਆਉਂਦਾ ਹੈ ਕਿ ਹਜੇ ਵੀ ਅੰਮ੍ਰਿਤਸਰ ਤੁਸੀਂ ਜਾਓਗੇ ਤੇ ਕਸਟੋਡੀਅਨ, ਇਟਸ ਵੈਰੀ ਕਾਮਨ ਫॉर ਪੀਪਲ, ਉਹ ਐਸੇ ਰੈਫਰ ਕरेंगे ਕਸਟੋਡੀਅਨ ਦੀ ਉਹ ਪ੍ਰੋਪਰਟੀ ਹੈਗੀ, ਉਹ ਪ੍ਰੋਪਰਟੀ ਹੈਗੀ, ਦੇ ਸਟਿਲ ਓਨ ਪ੍ਰੋਪਰਟੀਜ਼ ਇਨ ਅੰਮ੍ਰਿਤਸਰ। ਤੇ ਇੱਕ ਚਾਂਸ ਦੇ ਨਾਲ ਮੈਨੂੰ ਇਹ ਵੀ ਡਿਸਕਵਰ ਹੋਇਆ ਕਿ ਕੁਛ ਜਿਹੜੇ ਮੌਸਕ ਸੀਗੇ, ਦਿਸ ਇਜ਼ ਥਰੂ ਦ ਪੰਜਾਬ ਵਕਫ ਬੋਰਡ, ਮੌਸਕ ਸੀਗੇ ਉਹ ਪਾਰਟੀਸ਼ਨ ਤੋਂ ਬਾਅਦ ਗੁਰਦੁਆਰੇ 'ਚ ਕਨਵਰਟ ਕਰ ਦਿਏ ਗਏ। ਉੱਥੇ ਗ੍ਰੰਥ ਸਾਹਿਬ ਜੀ ਰੱਖੀ ਗਈ ਤੇ ਗ੍ਰੰਥੀ ਬੈਠਣ ਲੱਗੇ, ਤੇ ਉਹਦਾ ਫਸਾਡ ਤੁਸੀਂ ਵੇਖ ਸਕਦੇ ਹੋ, ਮਿਨਾਰੇਟਸ ਹੈਗੇ ਸਭ, ਉਹ ਬਿਲਕੁਲ ਮਸਜਿਦ ਹੈਗਾ, ਉੱਥੇ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ। ਤੇ ਇਹ ਜਿਹੜੀ ਕੰਪਲੈਕਸਿਟੀ ਹੈਗੀ ਪੰਜਾਬ ਦੇ ਨੈਰੇਟਿਵ ਦੀ, ਆਈ ਥਿੰਕ ਉਹਦੇ 'ਚ ਬਹੁਤ ਕੰਮ ਹੋ ਸਕਦਾ ਹੈ, ਉਹਦੇ 'ਚ ਬਹੁਤ ਕਹਾਣੀਆਂ ਅਨਐਕਸਪਲੋਰਡ ਉੱਥੇ ਹੈਗੀ, ਤੇ ਸਾਨੂੰ ਉਹਨੂੰ ਵੇਖਣ ਦੀ ਬਹੁਤ ਜ਼ਰੂਰਤ ਹੈਗੀ। ਇਸ ਲਈ ਵੀ ਕਿ ਜਿਹੜੇ ਇਹ ਪਾਰਟੀਸ਼ਨ ਸਰਵਾਈਵਰਸ ਹੈਗੇ, ਉਹ ਉਹਨਾਂ ਦੀ ਏਜ ਜਿਹੜੀ ਹੈਗੀ ਉਹ ਇਟ ਆਲਮੋਸਟ ਬਿਕਮਸ ਅਰਜੈਂਟ, ਕਿਉਂਕਿ ਉਹ ਧੀਰੇ ਧੀਰੇ ਜਾ ਰਹੇ ਨੇ, ਤੇ ਉਹੀਓ ਸਾਨੂੰ ਇਹ ਚੀਜ਼ਾਂ ਦੱਸ ਸਕਦੇ ਨੇ। Okay, I'll go back to the presentation. Okay, ਤੇ ਇਹ ਵਾਸ ਵਨ ਆਫ ਦਾ ਡਾਕੂਮੈਂਟਸ ਜਿਹੜਾ ਅੰਕਲ ਨੇ ਸੰਭਾਲ ਕੇ ਰੱਖਿਆ ਸੀ, ਤੇ ਜਦੋਂ ਉਹ ਇਸ ਪ੍ਰਾਪਰਟੀ ਤੋਂ ਰਹਿਣ ਲੱਗੇ ਤੇ ਉਹ ਰੈਂਟ ਦਿੰਦੇ ਸੀ ਟੂ ਦ ਕਸਟੋਡੀਅਨ ਆਫ ਇਵੈਕੂਏਟ ਪ੍ਰਾਪਰਟੀ। ਇਹ ਤੇ ਮੈਨੂੰ ਸਮਝ ਹੀ ਨਹੀਂ ਆਇਆ ਕਿ ਕੀ ਇਹਦਾ ਕੀ ਮਤਲਬ ਸੀ, ਇਨ ਦ ਸੈਂਸ ਕਿ ਐਜ਼ you know, people who left behind their houses and everything and came to a new country, they again had to pay rent to ਇਹਨਾਂ ਨੂੰ ਵੀ they shrouded in sort of silence ਕਿ ਇਹ rent ਦੇਣ ਦੀ ਕੀ ਲੋੜ ਸੀਗੀ। ਤੇ ਇਹ ਵੀ ਮੈਂ ਵਜ਼ੀਰਾ ਜੀ ਦੀ ਕਿਤਾਬ 'ਚ ਪੜ੍ਹਿਆ ਸੀ ਕਿ because the Punjabi refugees coming from there had left properties which were worth much more than you know people who left from here। ਇਹ ਪੂਰਾ ਅਰੇਂਜਮੈਂਟ ਤੇ ਇਹ ਡਿਮਾਂਡ ਸੀਗੀ ਕਿ ਪਾਕਿਸਤਾਨ ਇੰਡੀਆ ਨੂੰ ਉਹ ਅਮਾਊਂਟ ਉਹਨਾਂ ਨੂੰ ਦੇਣਾ ਚਾਹੀਦਾ ਹੈ। ਤੇ
इस तरह का एक्सचेंज काफ़ी टाइम के लिए चलता रहा आफ्टर 47। इट वाजन कि पार्टीशन हुआ तो लोग इत्थे उधर हो गए तो सब नॉर्मल हो गया उस तो बाद। ते दिल्ली दे विच दिल्ली दी जे कहानी हैगी वो भी काफ़ी इंटरस्टिंग है ते इंपॉर्टेंट है ते आई डोंट थिंक पॉपुलर इमेजिनरी च वो हैगी। जदों मैं एक किताब पढ़ी सी अनीश किडवाई दी आज़ादी दी छांव विच, उन्हां दा काम जिहड़ा सी रिफ्यूजी कैंप तो इन दिल्ली इन हुमायूंस टूम जामा मस्जिद, वो बहुत ज़्यादा वो अनकवर करदा है उस टाइम दा माहौल ते सिचुएशन की सी। For people who felt unsafe, who didn't want to leave, and how that played out. ते कस्टोडियन ते रिहैबिलिटेशन डिपार्टमेंट इसके बारे कभी भी एक्चुअली मैंने सुनिया नहीं सी in the context of partition narratives. तो yeah, I think the rest of the things I've mentioned before. ते आखिरी चीज़ मैं कहना चाहनी हाँ कि जदों असी इंटरव्यू करते ने to make a film, I think एक ऑडियो इंटरव्यू ओरल हिस्ट्री ते ओरल टेस्टिमनी ते अलग चीज़ हैगी जदों असी फिल्म बनाने दे लिए इंटरव्यू करते ने जिदे थोड़ी इमेज भी आ रही हैगी पूरा कैप्चर हो रहा हैगा ਉਹਦੇ ਚ बहुत डिफरेंट हो जाती है चीज़ इन द सेंस कि तुसी बार-बार वो एज अ पर्सन मेकिंग दैट फिल्म ਤੁਹਾਡੀ भी रिस्पॉन्सिबिलिटी ਹੁੰਦੀ है कि तुसी वो जर्नी ते ਜਿਹੜੇ कैरेक्टर ਨੂੰ शुरू कर रहे हो ਤੇ ਉਹ ਤੁਹਾਨੂੰ ਨਿਭਾਣਾ ਪੜੇਗਾ ਉਹਨਾਂ ਦੇ ਨਾਲ। ਤੁਸੀਂ ਉਹਨਾਂ ਨੂੰ ਸਵਾਲ ਕਰਕੇ ਉੱਥੇ ਛੋੜ ਨਹੀਂ ਸਕਦੇ ਬਿਕੋਜ਼ ਹੂ ਨੋਜ਼ what is lying in their memory। ਤੇ ਇੱਕ ਇੰਟਰਸਟਿੰਗ ਚੀਜ਼ ਅੰਕਲ ਨੇ ਇਹ ਉਹਨਾਂ ਦੇ ਆਰਕਾਈਵਸ ਤੋਂ ਇਹ ਸਭ ਤੋਂ ਓਲਡੈਸਟ ਡਾਕੂਮੈਂਟ ਹੈ ਇਹ ਲੈਂਡਿਡ ਹੈਗੀ 1929 की ਮੈਨੂੰ ਇਹਦੀ ट्रांसलेशन बहुत मुश्किल हो रही हैगी जगह मैंने पुछया सी कि पढ़ सकते ने ये तो अगर कोई मेरी हेल्प कर सकता है वो भी काफ़ी हेल्पफुल रहेगा। ते this again the narrative comes down to home। लैंडेड हैगी जे ਉਹਨਾਂ ਨੇ ਆਪਣਾ ਜਲਾਵਾਲਾ ਮੰਡੀ 'ਚ ਇੱਕ ਘਰ ਬਣਾਇਆ ਸੀ ਇਹ ਲੈਂਡ ਤੇ ਜਦੋਂ ਉਹ ਨਿਕਲ ਕੇ ਆ ਰਹੇ ਸੀ ਤੇ ਇਹ ਗੱਲ ਮੈਨੂੰ ਅੰਕਲ ਨੇ ਜਾਂਦੇ ਜਾਂਦੇ ਮਤਲਬ ਆਖਰੀ ਗੱਲ ਉਹਨਾਂ ਨੇ ਦੱਸੀ ਸੀ ਜਦੋਂ ਮੈਂ ਲਾਸਟ ਉਹਨਾਂ ਨੂੰ ਮਿਲੀ ਸੀ ਕਿ ਜੋ ਕਿ ਉਹਨਾਂ ਨੇ ਪਹਿਲੀ ਦੂਸਰੀ ਮੀਟਿੰਗਸ में नहीं बताई। this is something he decided to open up about much later कि ਜਦੋਂ ਉਹ ਨਿਕਲ ਕੇ ਆ ਰਹੇ ਸੀਗੇ ਤੇ ਉਹਨਾਂ ਦੇ ਜਿਹੜੇ ਨੇਬਰ ਸੀ ਉਹ मुस्लिम कम्युनिटी तो सी ते उन्होंने बोला कि असी तुहानू उत्थे फसाद चल रही सी असी तुहानू बचा लेंगे ते तुसी अपना घर साडे नाल सानू दे जाओ। ते घर दा जो एक्सचेंज हुंदा है वो इवेंचुअली कहानी आई थिंक घर लैंड प्रॉपर्टी दे सॉर्ट ऑफ स्ट्रक्चर तो दे वेखी जाए ते काफ़ी और डिटेल नुआंस कॉम्प्लेक्सिटी और डाइवर्सिटी रिवील कर सकती हैगी। आई थिंक ਇੱਥੇ ਮੈਂ ਛੋੜਨਾ ਚਾਹੁੰਦੀ ਹਾਂ ਥੋੜਾ ਜਿਹਾ ਮੇਰਾ ਆਗੇ ਵੀ ਕੰਮ ਹੈਗਾ ਮੈਂ ਸੋਚ ਰਹੀ ਹਾਂ ਇੱਕ ਪਰਸਨਲ ਆਰਕਾਈਵਸ ਅੰਕਲ ਦੀ ਲੈ ਕੇ ਇੱਕ ਆਰਟਿਸਟ ਬੁੱਕ ਬਣਾਈ ਜਾਏ ਉਹਦਾ ਟਾਈਟਲ ਅਜੇ ਮੈਂ ਰੱਖਣ ਲਈ ਸੋਚ ਰਹੀ ਹਾਂ to be called My voice is as brittle as the paper you write on, जो कि एक individual history ਨੂੰ foreground करता है center करता है state history ਜਿਹੜੀ popularly mainstream में जानी ਜਾਂਦੀ है on ਤੇ ਜਿਹੜੇ national archives ਨੇ ਉਹਨਾਂ ਨੂੰ थोड़ा
ਕਰਦੇ ਨੇ ਕਿਸ ਤਰ੍ਹਾਂ ਅਗਰ ਡਾਕੂਮੈਂਟੇਸ਼ਨ ਤੇ ਪੇਪਰ ਐਜ਼ ਐਵੀਡੈਂਸ ਐਜ਼ ਦ ਬੇਸਿਸ ਆਫ ਹਿਸਟਰੀ ਵੇਖਾ ਜਾਏ ਤੇ ਉਹ ਕਿਸ ਤਰ੍ਹਾਂ ਹੁੰਦਾ ਹੈਗਾ ਤੇ ਚਲਿਆ ਹੋਇਆ ਹੈ ਤੇ ਆਖਿਰ another huge area of silence is the psychological impact of partition ਜਿਹਦੇ ਬਾਰੇ ਇੱਕ ਕਿਤਾਬ ਹਜੇ 2 ਸਾਲਾਂ ਪਹਿਲਾਂ ਨਿਕਲੀ ਹੈ ਜਿਹਦੇ ਵਿੱਚ ਸਾਈਕੈਟਰੀ ਇੰਟਰਜਨਰੇਸ਼ਨਲ ਟਰਾਮਾ ਤੇ ਇੱਕ scientific understanding ਵੀ ਆਉਂਦੀ ਹੈਗੀ ਇਹਦੇ ਵਿੱਚ ਮੈਨੂੰ ਹਜੇ ਕੋਈ ਰੈਫਰੈਂਸਿਸ ਨਹੀਂ ਮਿਲੇ ਹੈਗੇ they were Tohit, that's it. ਜੀ ਜਨਾਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੜਾ ਖੂਬਸੂਰਤ ਤੁਹਾਡੀ ਪ੍ਰੈਜੈਂਟੇਸ਼ਨ ਸੀ ਤੇ ਮੈਂ ਪ੍ਰੈਜੈਂਟੇਸ਼ਨ ਦੇ ਦੌਰਾਨ ਜਿਹੜਾ ਤੁਸੀਂ ਚਰਨ ਉਹਨਾਂ ਦਾ ਨਾਮ ਕੀ ਦੱਸਿਆ ਸੀ ਜਿਹੜੇ ਸਾਡੇ ਲਾਇਲਪੁਰ ਦੇ ਸਨ ਚਰਨ ਦਾਸ ਹੋਰਾਂ ਦਾ ਜਿਹੜਾ ਤੁਸੀਂ ਸਰਟੀਫਿਕੇਟ ਸ਼ੋ ਕੀਤਾ ਛੋਟਾ ਜਿਹਾ ਜਿਹੜਾ ਕਾਰਡ ਸੀ ਉਹਦੇ ਤੇ ਗਵਰਨਮੈਂਟ ਕਾਲਜ ਲਾਇਲਪੁਰ ਦਾ ਲੋਗੋ ਲੱਗਾ ਹੋਇਆ ਸੀ ਅੱਜ ਜਿਹੜਾ ਉਹ ਗਵਰਨਮੈਂਟ ਕਾਲਜ ਲਾਇਲਪੁਰ ਹੈ ਉਹ ਗਵਰਨਮੈਂਟ ਕਾਲਜ ਯੂਨੀਵਰਸਿਟੀ ਫੈਸਲਾਬਾਦ ਬਣ ਚੁੱਕਿਆ ਔਰ ਅਸੀਂ ਉੱਥੋਂ ਹੀ ਪੜ੍ਹੇ ਹਾਂ ਤੇ ਅੱਜ ਕੱਲ੍ਹ ਉੱਥੇ ਪੜ੍ਹਾ ਰਹੇ ਹਾਂ ਔਰ ਗਵਰਨਮੈਂਟ ਕਾਲਜ ਦਾ ਜਿਹੜਾ ਲੋਗੋ ਹੈ ਉਹ ਅਜੇ ਤੱਕ ਸੇਮ ਹੀ ਹੈ ਮੋਰ ਲਾਈਟ ਦੇ ਨਾਮ ਤੋਂ ਬਿਲਕੁਲ ਉਸੇ ਤਰ੍ਹਾਂ ਹੀ ਅੱਜ ਵੀ ਜਿੱਦਾਂ ਇਹਦੇ ਉੱਪਰ ਜਿਸ ਫੌਂਟ ਵਿੱਚ ਲਿਖਿਆ ਗਿਆ ਹੈ ਗਵਰਨਮੈਂਟ ਕਾਲਜ ਲਾਇਲਪੁਰ ਬਿਲਕੁਲ ਇਸੇ ਹੀ ਫੌਂਟ ਵਿੱਚ ਅੱਜ ਵੀ ਰੈੱਡ ਮੈਰੂਨ ਔਰ ਯੈਲੋ ਕਲਰ ਦੇ ਵਿੱਚ ਲਿਖਿਆ ਜਾਂਦਾ ਹੈ ਸਾਡੇ ਗਵਰਨਮੈਂਟ ਕਾਲਜ ਫੈਸਲਾਬਾਦ ਹੁਣ ਕਿਉਂਕਿ ਇਹਦਾ ਨਾਮ 70 ਚ ਆ ਕੇ 77 ਚ ਇਹਨੇ ਚੇਂਜ ਕਰ ਦਿੱਤਾ ਸੀ ਸੋ ਉਹ ਲਾਇਲਪੁਰ ਦਾ ਉਹ ਮੈਂ ਵੇਖ ਰਿਹਾ ਸੀ ਬਿਕੋਜ਼ ਮੈਂ ਉਹਦੇ ਜਿਹੜੇ ਲਾਇਲਪੁਰ ਗਵਰਨਮੈਂਟ ਕਾਲਜ ਲਾਇਲਪੁਰ ਦੇ ਵਿੱਚ ਇੱਕ ਸਟੂਡੈਂਟ ਮੈਗਜ਼ੀਨ ਨਿਕਲਦਾ ਹੁੰਦਾ ਸੀ ਜਿਸ ਦਾ ਨਾਮ ਸੀ ਬੀਕਨ ਉਹ ਬੀਕਨ ਜਿਹੜਾ ਸੀ ਉਹਦੇ 4 ਹਿੱਸੇ ਹੁੰਦੇ ਸਨ ਜਿਹਦੇ ਵਿੱਚ ਅੰਗਰੇਜ਼ੀ ਵਾਲੇ ਹਿੱਸੇ ਦਾ ਨਾਮ ਬੀਕਨ ਸੀ ਉਰਦੂ ਵਾਲੇ ਹਿੱਸੇ ਦਾ ਨਾਮ ਜਿਹੜਾ ਉਹ ਰੋਸ਼ਨੀ ਸੀ ਔਰ ਇੱਕ ਹਿੱਸਾ ਹਿੰਦੀ 'ਚ ਲਿਖਿਆ ਜਾਂਦਾ ਸੀ ਉਹਦਾ ਵੀ ਰੋਸ਼ਨੀ ਹੀ ਨਾਮ ਸੀ ਔਰ ਉਹਦਾ ਜਿਹੜਾ ਤੀਸਰਾ ਉਹਦਾ ਜਿਹੜਾ ਚੌਥਾ ਉਹਦਾ ਹਿੱਸਾ ਸੀ ਚੌਥਾ ਪਾਰਟ ਸੀ ਜਿਹੜਾ ਉਹਦਾ ਨਾਮ ਸੀ ਚਾਨਣ ਉਹ ਪੰਜਾਬੀ ਵਿੱਚ ਲਿਖਿਆ ਜਾਂਦਾ ਸੀ ਬੀਕਨ ਦਾ ਉਹਨਾਂ ਨੇ ਟ੍ਰਾਂਸਲੇਸ਼ਨ ਚਾਨਣ ਕੀਤੀ ਸੀ ਔਰ ਇਹਨਾਂ ਤਿੰਨਾਂ ਹਿੱਸਿਆਂ ਦੇ 3 ਐਡੀਟਰ ਹੁੰਦੇ ਸਨ ਔਰ ਉਹ 3 ਐਡੀਟਰ ਮੁxtਲਿਫ ਕਲਾਸਿਸ ਦੇ ਹੁੰਦੇ ਸਨ ਫਸਟ ਈਅਰ ਸੈਕੰਡ ਈਅਰ ਫੋਰਥ ਈਅਰ ਥਰਡ ਈਅਰ ਦੇ ਲੋਕ ਹੁੰਦੇ ਸਨ ਔਰ ਉਹਦੇ ਨਾਲ ਇੱਕ ਉਸ ਰਸਾਲੇ ਦੇ ਵਿੱਚ ਉੱਥੇ ਜਿਹੜੀਆਂ ਲੜਕੀਆਂ ਪੜ੍ਹਦੀਆਂ ਸਨ ਉਹ ਵੀ ਵਿੱਚ ਲਿਖਦੀਆਂ ਹੁੰਦੀਆਂ ਸਨ ਔਰ ਉਸ ਰਸਾਲੇ ਦੇ ਵਿੱਚ ਬਹੁਤ ਸਾਰੇ ਬੰਦਿਆਂ ਦੇ ਨਾਮ ਨੇ ਜਿਹੜੇ ਉਸ ਵੇਲੇ ਉਹਦੇ ਕੰਟਰੀਬਿਊਟ ਕਰਦੇ ਸਨ ਉਹ ਕੰਟਰੀਬਿਊਟਰ ਸਨ ਪੰਜਾਬੀ ਸੈਕਸ਼ਨ ਦੇ ਅੰਗਰੇਜ਼ੀ ਦੇ ਉਰਦੂ ਦੇ ਉਹ ਅਸਾਂ ਇਕੱਠੇ ਕੀਤੇ ਬਲਕਿ ਇੱਕ ਨਾਮ ਸੀ ਉਹਨੇ ਉਸ ਬੱਚੇ ਨੇ ਇੱਕ ਮਜ਼ਮੂਨ ਲਿਖਿਆ ਸੀ ਲਾਇਲਪੁਰ ਇਨ 2001 ਲਾਇਲਪੁਰ ਇਨ 2001 ਔਰ ਉਹਨੇ ਲਿਖਿਆ ਸੀ 1931 ਦੇ ਵਿੱਚ ਮਜ਼ਮੂਨ ਉਹਨਾਂ ਨੇ ਜਿਹੜਾ ਲਿਖਿਆ ਸੀ ਉਹ 1931 ਵਿੱਚ ਲਿਖਿਆ ਸੀ ਔਰ ਲਿਖਿਆ ਸੀ ਕਿ ਲਾਇਲਪੁਰ ਇਨ 2001 ਉਹਦੇ ਬਾਰੇ ਉਹਨੇ ਉਹਦੇ ਫਿਊਚਰ ਦੇ ਬਾਰੇ ਲਿਖਿਆ ਸੀ ਉਹ ਮੈਂ ਫਿਰ ਟ੍ਰਾਂਸਲੇਟ ਵੀ ਕੀਤਾ ਸੀ ਪੰਜਾਬੀ ਵਿੱਚ ਸੋ ਬਹੁਤ ਮੈਨੂੰ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈ ਰਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗਵਰਨਮੈਂਟ ਕਾਲਜ ਦੇ ਨਾਲ ਔਰ ਲਾਇਲਪੁਰ ਦੇ ਨਾਲ ਜੁੜੀਆਂ ਹੋਈਆਂ ਇਸ ਡਾਕੂਮੈਂਟਰੀ ਦੇ ਵਿੱਚ ਅਸਾਂ ਵੇਖ ਰਹੇ ਸਾਂ
ਔਰ ਅੱਜ ਵੀ ਮੈਂ ਇਹ ਗੱਲ ਕਰਨਾ ਕਿ ਜਿਹੜਾ ਗਵਰਨਮੈਂਟ ਕਾਲਜ ਫੈਸਲਾਬਾਦ ਜਾਂ ਗਵਰਨਮੈਂਟ ਕਾਲਜ ਲਾਇਲਪੁਰ ਦੇ ਵਿੱਚ ਜਿਹੜਾ ਰਸਾਲਾ ਬੀਕਨ ਨਿਕਲਦਾ ਸੀ, ਉਹਦਾ ਜਿਹੜਾ ਪੰਜਾਬੀ ਵਾਲਾ ਸੈਕਸ਼ਨ ਚਾਨਣ ਸੀ, ਉਹ ਗੁਰਮੁਖੀ ਵਿੱਚ ਨਹੀਂ ਲਿਖਿਆ ਜਾਂਦਾ ਸੀ, ਬਲਕਿ ਉਹ ਸ਼ਾਹਮੁਖੀ 'ਚ ਲਿਖਿਆ ਜਾਂਦਾ ਸੀ। ਜਦਕਿ ਮੁਖਤਲਿਫ ਹੋਰ ਗਵਰਨਮੈਂਟ ਕਾਲਜਸ ਦੇ ਵਿੱਚ ਜਿਹੜਾ ਪੰਜਾਬੀ ਦਾ ਸੈਕਸ਼ਨ ਹੁੰਦਾ ਸੀ, ਉੱਥੇ ਗੁਰਮੁਖੀ 'ਚ ਲਿਖਿਆ ਜਾਂਦਾ ਸੀ। ਇੱਕ ਹੀ ਗਵਰਨਮੈਂਟ ਕਿਤੇ ਗੁਰਮੁਖੀ 'ਚ ਲਿਖਾ ਰਹੀ ਹੈ ਔਰ ਕਿਤੇ ਸ਼ਾਹਮੁਖੀ 'ਚ ਲਿਖਾ ਰਹੀ ਹੈ। ਸੋ ਉਹ ਵੀ ਇੱਕ ਸਵਾਲ ਹੈ ਵੇ। ਮੈਨੂੰ ਬਹੁਤ ਅੱਛਾ ਲੱਗਾ ਤੁਸੀਂ ਗੱਲ ਕੀਤੀ ਸਾਡੇ ਕਾਲਜ ਦੀ ਔਰ ਕਾਲਜ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਦੀ। ਤੇ ਬਿਲਕੁਲ ਤੁਸੀਂ ਜਿਹੜੇ ਡਾਕੂਮੈਂਟ ਦਿੱਤੇ, ਮੈਂ ਹੁਣ ਤੁਹਾਨੂੰ ਇੱਥੇ ਹੀ ਕਹਾਂਗਾ ਕਿ ਕੋਈ ਜਿਹੜੇ ਉਰਦੂ 'ਚ ਹੋਣ ਜਾਂ ਸ਼ਾਹਮੁਖੀ ਪੰਜਾਬੀ 'ਚ ਹੋਣ, ਉਹ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ, ਅਸਾਂ ਤੁਹਾਨੂੰ ਟਰਾਂਸਲੇਟ ਕਰ ਦਿਆਂਗੇ। ਉਹ ਤੁਹਾਡੀ ਅਸੀਂ ਹੈਲਪ ਜ਼ਰੂਰ ਕਰ ਦਿਆਂਗੇ। ਉਹਦੇ ਬਾਰੇ ਤੁਸੀਂ ਬਿਲਕੁਲ ਨਹੀਂ ਕਰਨਾ, ਵਰੀ ਨਹੀਂ ਕਰਨਾ, ਬਿਲਕੁਲ ਕਰ ਦਿਆਂਗੇ ਅਸੀਂ। ਔਰ ਤੁਸੀਂ ਜਿਹੜੀ ਮੁਖਤਲਿਫ ਦਸੀਆਂ ਜੜ੍ਹਾਂ ਵਾਲੇ ਦੀਆਂ, ਔਰ ਉਹ ਬਹੁਤ ਚੰਗਾ ਲੱਗਾ ਗੱਲ ਜਿਹੜੀ ਹੈ ਨਾ, ਉਹ ਕਾਫੀ ਹੱਦ ਤੱਕ ਜਿਹੜੀ ਉਹ ਸਮਝ ਆਈ। ਔਰ ਕਿਸ ਤਰ੍ਹਾਂ ਉਹ ਲੋਕ ਸਾਰੇ ਕਰ ਰਹੇ ਸਨ, ਇਹ ਵੀ ਸਾਡੇ ਦੋਸਤਾਂ ਨੇ ਵੇਖਿਆ ਔਰ ਸਮਝਿਆ। ਮੈਂ ਸਮਝਦਾ ਸਾਡੇ ਬਹੁਤ ਸਾਰੇ ਵੇਖਣ ਵਾਲੇ ਲੋਕ ਜਿਹੜੇ ਗੱਲ ਕਰ ਰਹੇ ਉਹਨਾਂ ਨੇ ਇਹਦੇ 'ਚ ਪ੍ਰਿਯੰਕਾ ਜੀ ਦੀ ਬਹੁਤ ਇੰਪੋਰਟੈਂਟ ਗੱਲ ਜਿਹੜੀ ਪਰਸਨਲ ਆਰਕਾਈਵ ਦੀ ਹੈ, ਇਹ ਬਹੁਤ ਜ਼ਰੂਰੀ ਨੇ। ਅਗਰ ਇਹਨਾਂ ਨੂੰ ਇਕੱਠਿਆਂ ਕਰ ਲਿਆ ਜਾਵੇ ਤਾਂ ਇੱਕ ਬਹੁਤ ਵੱਡਾ ਜਿਹੜਾ ਉਹ ਟ੍ਰੇਜਰ, ਇੱਕ ਖਜ਼ਾਨਾ ਬਣ ਸਕਦਾ ਹੈ ਦੋਸਤਾਂ ਵਾਸਤੇ, ਨਵੇਂ ਕੰਮ ਕਰਨ ਵਾਸਤੇ। ਔਰ ਅਸੀਂ ਤੁਹਾਨੂੰ ਜਿਹੜਾ ਇਹਨਾਂ ਅੱਜ ਦਾ, ਕਿਉਂਕਿ ਸਾਡਾ ਪਹਿਲਾ ਲੈਕਚਰ, ਤੁਸੀਂ ਪਹਿਲਾ ਸੈਮੀਨਾਰ, ਸਾਡਾ ਪਹਿਲਾ ਜਿਹੜਾ ਇੱਕ ਸੈਗਮੈਂਟ ਸ਼ੁਰੂ ਹੋਣ ਜਾ ਰਿਹਾ, ਉਹਦਾ ਅੱਜ ਬੜਾ ਇੱਕ ਤਾਰੀਖੀ ਦਿਨ ਸੀ ਜਿਹੜਾ ਤੁਸੀਂ ਸ਼ੁਰੂ ਕੀਤਾ। ਔਰ ਕੋਈ ਵੀ ਜਦੋਂ ਲਾਇਲਪੁਰ ਦੀ ਵੀ ਗੱਲ, ਲਾਇਲਪੁਰ ਯੰਗ ਹਿਸਟੋਰੀਅਨ ਦੀ ਲਿਖੇਗਾ, ਉਹਦੇ ਵਿੱਚ ਇਹ ਲਿਖੇਗਾ ਕਿ ਪਹਿਲਾ ਲੈਕਚਰ, ਪਹਿਲੀ ਜਿਹੜੀ ਆਪਣਾ ਸੈਮੀਨਾਰ ਸੀ ਉਹ ਪ੍ਰਿਯੰਕਾ ਹੋਰਾਂ ਦਾ ਸੀ। ਤੇ ਇਹ ਵੀ ਸੁਣ ਕੇ ਬੜਾ ਚੰਗਾ ਲੱਗਾ ਕਿ ਤੁਸੀਂ ਟੋਬਾ ਟੇਕ ਸਿੰਘ ਦੇ ਹੋ ਤੇ ਤੁਸੀਂ ਗੱਲ ਜਿਹੜੀ ਉਹ ਲਾਇਲਪੁਰ ਦੇ ਬੰਦੇ ਤੇ ਕੀਤੀ। ਬਹੁਤ ਬਹੁਤ ਤੁਹਾਡਾ ਅੱਜ ਇਸ ਪ੍ਰੋਗਰਾਮ 'ਚ ਆਉਣ ਦਾ ਬੜਾ ਸ਼ੁਕਰੀਆ। ਤੇ ਤੁਸੀਂ ਮੈਨੂੰ ਇੱਕ ਛੋਟੀ ਜੀ ਇਹਦੇ 'ਚ ਇੱਕ ਸਵਾਲ ਹੈ, ਕਿਉਂਕਿ ਜ਼ਾਹਿਰ ਹੈ ਤੁਸੀਂ ਰਿਸਰਚ ਕਰ ਰਹੇ ਹੋ, ਤੇ ਉਹਦੇ ਵਿੱਚ ਤੁਹਾਨੂੰ ਕੀ ਰੁਕਾਵਟਾਂ ਕੀ ਸਨ, ਔਖਾ ਕੀ ਲੱਗਾ ਇਸ ਕੰਮ ਨੂੰ ਕਰਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਸੀ ਕਿ ਸ਼ਾਇਦ ਇਹ ਹੋ ਹੀ ਨਹੀਂ ਪਾਏਗਾ, ਇੱਥੇ ਆ ਕੇ ਫਸ ਗਿਆ, ਰੁਕ ਗਿਆ? ਇੱਕ ਲੈਂਗੁਏਜ ਦੀ ਇਹ ਬੜੀ ਟਫ ਗੱਲ ਸੀ, ਕਿਉਂਕਿ ਮੈਂ ਗੁਰਮੁਖੀ ਪੜ੍ਹ ਨਹੀਂ ਸਕਦੀ ਤੇ ਮੇਰੀ ਪੰਜਾਬੀ ਵੀ ਕਾਫੀ ਐਵੇਂ ਵੀਕ ਜੀ ਹੈਗੀ। ਤੇ ਇਹ ਲੈਂਗੁਏਜ ਤੇ ਟ੍ਰਾਂਸਲੇਸ਼ਨ ਦੀ ਕਾਫੀ ਮੈਨੂੰ ਪ੍ਰੋਬਲਮ ਰਹੀ। ਤੇ ਮੈਂ ਸਕਾਲਰ ਨਹੀਂ ਹੈਗੀ ਹਾਂ, ਇਨ ਦਾ ਸੈਂਸ ਕਿ ਮੈਂ ਕਿਸੇ ਇੰਸਟੀਟਿਊਸ਼ਨ ਤੋਂ ਜਾਂ ਯੂਨੀਵਰਸਿਟੀ ਤੋਂ ਅਫੀਲੀਏਟਡ ਨਹੀਂ ਹੈਗੀ ਹਾਂ ਉਸ ਤਰ੍ਹਾਂ। ਤੇ ਕਾਫੀ ਸਾਰੀ ਜਗ੍ਹਾ ਮੈਨੂੰ ਐਕਸੈਸ ਕਰਨ ਲਈ ਬੜਾ ਮੁਸ਼ਕਿਲ ਹੋ ਜਾਂਦਾ, ਚਾਹੇ ਉਹ ਆਰਕਾਈਵਜ਼ ਹੋ, ਚਾਹੇ ਉਹ ਕਸਟੋਡੀਅਨ ਡਿਪਾਰਟਮੈਂਟ ਦੇ ਆਫਿਸ ਅਫੀਸ਼ੀਅਲ ਚੀਜ਼ਾਂ ਨੇ। ਕਿਉਂਕਿ ਐਜ਼ ਅ ਫਿਲਮ ਮੇਕਰ ਅਗਰ ਤੁਸੀਂ ਅੱਜ ਦੇ ਮਾਹੌਲ ਤੇ ਪਹੁੰਚ ਜਾਂਦੇ ਹੋ ਬੋਲ ਕੇ ਕਿ ਅਸੀਂ ਕੈਮਰਾ ਤੇ ਤੁਹਾਡਾ ਉਹ ਲਵਾਂਗੇ, ਤੇ ਉਹ ਬੜੀ ਕੰਟਰੋਵਰਸ਼ੀਅਲ ਗੱਲ ਹੋ ਜਾਂਦੀ ਹੈਗੀ। ਜਿੱਦਾਂ ਮੈਂ ਪੰਜਾਬ ਵਕਫ ਬੋਰਡ ਵਿੱਚ ਵੀ ਗਈ ਸੀ ਪਤਾ ਕਰਨ ਲਈ ਕਿ ਕੀ ਡਿਸਪਿਊਟਡ ਪ੍ਰੋਪਰਟੀਜ਼ ਹੈਗੀ ਤੇ ਕੀ ਚੱਲ ਰਿਹਾ ਪ੍ਰੋਪਰਟੀ ਦੇ ਬਾਰੇ ਅੰਮ੍ਰਿਤਸਰ ਵਿੱਚ। ਤੇ ਉਹ ਨਹੀਂ ਚਾਹੁੰਦੇ ਸੀ ਕਿ ਮੈਂ ਉਹ ਕਨਵਰਸੇਸ਼ਨ ਡਾਕੂਮੈਂਟ ਕਰਾਂ। ਤੇ ਕਿਸ ਤਰ੍ਹਾਂ ਇਹ ਪੂਰੀ ਕਹਾਣੀਆਂ ਪ੍ਰੈਜ਼ੈਂਟ ਕਰਨ ਲਈ ਇੱਕ ਚੈਲੰਜ ਸੀਗਾ ਡੈਫੀਨਿਟਲੀ ਜੀ। ਔਰ ਤੁਸੀਂ ਇਹਦੇ ਬਾਰੇ ਡਾਕੂਮੈਂਟੇਸ਼ਨ ਤੇ ਰਿਸਰਚ, ਸੌਰੀ ਹਾਂਜੀ ਮੈਂ ਕਿਹਾ ਤੁਸੀਂ ਜਿਹੜੀ ਡਾਕੂਮੈਂਟਰੀ ਦੇ ਵਿੱਚ ਗੱਲ ਕੀਤੀ ਸੀ ਕਿ ਖੱਸੀਆਂ ਔਰ ਖੱਜੀਆਂ ਜਿਹੜੀਆਂ ਨੇ ਸਾਡੇ ਵੱਲ ਇੱਧਰ ਖਜੂਰ ਨੂੰ ਕਹਿੰਦੇ ਨੇ, ਔਰ ਕੁਛ ਐਸੀਆਂ ਖਜੂਰਾਂ ਨੇ ਜਿਨ੍ਹਾਂ ਦੇ ਵਿੱਚ ਬੀਜ ਨਹੀਂ ਹੁੰਦਾ, ਗਿਟਕ ਨਹੀਂ ਹੁੰਦੀ, ਉਹਨੂੰ ਇੱਧਰ ਲੋਕ ਖੱਸੀਆਂ ਕਹਿੰਦੇ ਨੇ। ਔਰ ਡੇਰਾ ਗਾਜ਼ੀ ਖਾਨ ਵਾਲੀ ਸਾਈਡ ਤੇ ਬਹੁਤ ਜ਼ਿਆਦਾ ਹੁੰਦੀਆਂ ਨੇ। ਔਰ ਪੀਲੂ ਵੀ ਇੱਕ ਪੰਜਾਬ ਦਾ ਪੁਰਾਣਾ ਰੁੱਖ ਹੈ, ਉਹਦੇ ਉੱਪਰ ਉਹ ਖਜੂਰ ਹੈ, ਖਜੂਰ ਨੂੰ ਖੱਸੀ ਕਹਿੰਦੇ ਨੇ। ਉਹ ਇੱਕ ਖਾਸ ਕਿਸਮ ਦੀ ਖਜੂਰ ਹੈ ਜਿਹਦੇ ਵਿੱਚ ਜਿਹੜੀ ਹੈ ਨਾ ਉਹ ਬੀਜ ਨਹੀਂ ਹੁੰਦਾ। ਆਮ ਤੌਰ ਤੇ ਤੁਸੀਂ ਖਜੂਰ ਖਾਂਦੇ ਹੋ, ਡੇਟ ਜਿਹੜੀ ਖਾਂਦੇ ਹੋ, ਔਰ ਉਹਦੇ ਚੋਂ ਗਿਟਕ ਨਿਕਲਦੀ ਹੈ, ਉਹ ਨਹੀਂ ਹੁੰਦੀ ਬਾਜ਼ ਦੇ ਵਿੱਚ, ਉਹ ਬਹੁਤ ਮਹਿੰਗੀ ਮਿਲਦੀ ਹੈ। ਔਰ ਉਹ ਡੇਰਾ ਗਾਜ਼ੀ ਖਾਨ ਵਾਲੀ ਸਾਈਡ ਤੇ ਉਹ ਹੁੰਦੀਆਂ ਨੇ, ਦਰਖਤ ਉਹਨਾਂ ਦੇ ਹੈ ਨੇ, ਤੇ ਉਹ ਖੱਜੀਆਂ ਕਹਿੰਦੇ ਨੇ ਖਜੂਰ ਨੂੰ, ਜਾਂ ਡੇਟ ਨੂੰ ਪੰਜਾਬੀ 'ਚ ਜਿਹੜਾ ਅੰਗਰੇਜ਼ੀ 'ਚ ਤੁਸੀਂ ਡੇਟ ਕਹਿ ਲਓ, ਉਹ ਜਿਹੜਾ ਨਾ ਉਹ ਇਸ ਤੋਂ ਉਹਨੂੰ ਉਧਰ ਖੱਜੀ ਕਹਿੰਦੇ ਨੇ, ਔਰ ਖੱਸੀ ਵੀ ਕਹਿੰਦੇ ਨੇ, ਜਿਹਦੇ ਵਿੱਚ ਪੀਲੂ ਜਿਹੜਾ ਹੈ, ਪੀਲੂ ਇੱਕ ਇੱਥੇ ਜਿਹੜਾ
ਬਲਕਿ ਪੀਲੂ ਦੇ ਉੱਪਰ ਤੇ ਖਾਜਾ ਗੁਲਾਮ ਫਰੀਦ ਨੇ ਲਿਖਿਆ ਵੀ ਹੋਇਆ ਕਿ ਪੀਲੂ ਪੱਕੀਆਂ ਨਹੀਂ ਆ ਚੁਣੂ ਰਲ ਯਾਰ। ਇੱਕ ਰੋਈ ਦਾ ਬੂਟਾ ਹੈ ਜਿਹੜਾ ਉਹ ਪੰਜਾਬ 'ਚ ਉੱਗਦਾ ਹੈ ਔਰ ਉਹਦੇ ਉੱਤੇ ਜਿਹੜਾ ਬਾਰੀਕ ਜਿਹਾ ਬਿਲਕੁਲ ਇੱਕ ਮੋਤੀ ਦੀ ਤਰ੍ਹਾਂ ਦਾ ਇੱਕ ਫਲ ਲੱਗਦਾ ਹੈ ਔਰ ਉਹ ਫਲ ਦੇ ਕਿੰਨੇ ਹੀ ਰੰਗ ਨੇ, ਉਹ ਨੀਲਾ ਵੀ ਹੁੰਦਾ ਹੈ, ਉਹ ਪੀਲਾ ਵੀ ਹੁੰਦਾ ਹੈ, ਉਹ ਬਲੂ ਵੀ ਹੁੰਦਾ ਹੈ ਔਰ ਸੁਰਖ ਵੀ ਹੁੰਦਾ ਹੈ। ਤੇ ਉਹ ਜਿਹੜਾ ਹੈ ਉਹ ਬਹੁਤ ਮਿੱਠਾ ਹੁੰਦਾ ਹੈ ਔਰ ਉਹ ਫਿਰ ਲੋਕ ਉਹਦੇ ਨਾਲ ਚੁਣ ਕੇ ਉਹ ਖਾਂਦੇ ਨੇ। ਤੇ ਉਹ ਬੜਾ ਖਾਸ ਫਲ ਹੈ ਸਾਡੇ ਰੋਈ ਦਾ ਔਰ ਇੱਧਰ ਦਾ। ਉਹ ਪੀਲੂ ਕਾਫੀ ਮਸ਼ਹੂਰ ਇਹ ਹੈ। ਮਿਸਟਰੀ ਤੁਸੀਂ ਅੱਜ ਸੋਲਵ ਕਰ ਦਿੱਤੀ, ਕਿਉਂਕਿ ਮੈਂ ਬਹੁਤ ਕੋਸ਼ਿਸ਼ ਕਰ ਰਹੀ ਸੀ ਇਹ ਸਮਝ ਲਈ ਕਿ ਇਹ ਕੀ ਚੀਜ਼ ਦੀ ਗੱਲ ਹੋ ਰਹੀ ਹੈਗੀ। ਬਸ ਤੁਸੀਂ ਸਾਨੂੰ ਨਾ ਰਿਸਰਚ ਅਸਿਸਟੈਂਟ ਰੱਖ ਲਓ ਤੇ ਅਸੀਂ ਤੁਹਾਨੂੰ ਸਾਰਾ ਕੁਝ ਦੱਸੀ ਜਾਵਾਂਗੇ। ਬਹੁਤ ਓਕੇ, ਆਈ ਥਿੰਕ ਇਸ ਕਾਰਡ ਮੈਂ ਰੀਵਿਜ਼ਿਟ ਕਰ ਸਕਦੀ ਹਾਂ ਸਾਰਾ ਜਿਹੜਾ ਮੈਂ ਇੰਟਰਵਿਊ ਡਾਕੂਮੈਂਟ ਕੀਤਾ ਹੈ ਸਮਝ ਲਈ। ਹਾਂਜੀ ਹਾਂਜੀ ਔਰ ਤੁਸੀਂ ਜਿਹੜੇ ਡਾਕੂਮੈਂਟ ਦੀ ਗੱਲ ਕੀਤੀ ਤੁਸੀਂ ਜ਼ਰੂਰ ਖੋਲਾ ਨਾਲ ਵੀ ਕਰਨ ਨਾਲ ਰਾਬਤਾ, ਸੋ ਅਸੀਂ ਉਹਦਾ ਟ੍ਰਾਂਸਲੇਸ਼ਨ 'ਚ ਤੁਹਾਡਾ ਜ਼ਰੂਰ ਹੱਥ ਵਟਾਵਾਂਗੇ। ਸਾਡੇ ਰਿਸਰਚ ਸੈਮੀਨਾਰ ਦਾ ਇਹ ਮੋਟਿਵ ਸੀ ਕਿ ਜਿਹੜੇ ਵੀ ਸਕਾਲਰ ਸਾਡੇ ਨਾਲ ਆ ਕੇ ਇੱਥੇ ਗੱਲ ਕਰਨਗੇ ਉਹਨਾਂ ਨੂੰ ਰਿਸਰਚ ਦੇ ਵਿੱਚ ਕੋਈ ਐਸੀ ਪ੍ਰੋਬਲਮ ਹੋਵੇ ਜਿਹੜੀ ਅਸੀਂ ਸਾਲਵ ਕਰ ਸਕਦੇ ਹੋਈਏ ਤੇ ਅਸੀਂ ਵਲੰਟੀਅਰਲੀ ਉਹਨਾਂ ਦੀ ਉਹ ਪ੍ਰੋਬਲਮ ਜਿਹੜੀ ਹੈ ਉਹਨਾਂ ਨੂੰ ਬਿਲਕੁਲ ਹੱਲ ਕਰਕੇ ਦੇਵਾਂਗੇ। ਸਾਡੇ ਬਹੁਤ ਸਾਰੇ ਆਉਣ ਵਾਲੇ ਦਿਨਾਂ 'ਚ PhD ਸਕਾਲਰਸ ਵੀ ਆਣੇ, ਉਹਨਾਂ ਨੂੰ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਅਗਰ ਕੋਈ ਐਸੀ ਕੋਈ ਪ੍ਰੋਬਲਮ ਆ ਰਹੀ ਹੈ ਜਿਹੜੀ ਕਲੱਬ ਹੱਲ ਕਰ ਸਕਦਾ ਹੈ ਔਰ ਪੰਜਾਬ ਦੇ ਨਾਲ ਜੁੜੀ ਹੋਈ ਤੇ ਅਸੀਂ ਉਹਨੂੰ ਜ਼ਰੂਰ ਹੱਲ ਕਰਾਂਗੇ। ਉਹ ਬਿਲਕੁਲ ਅੱਛੇ ਤਰੀਕੇ ਨਾਲ ਉਹਨਾਂ ਨੂੰ ਕਰਕੇ ਸਾਡੇ ਜਿਹੜੇ ਦੋਸਤ ਨੇ ਮਿਲ ਕੇ ਅਸੀਂ ਉਹਨਾਂ ਨੂੰ ਕਰਕੇ ਜ਼ਰੂਰ ਦੇਵਾਂਗੇ। ਸੋ ਉਹਦਾ ਅਸੀਂ ਪਹਿਲਾ ਆਗਾਜ਼ ਤੁਹਾਡੇ ਤੋਂ ਹੀ ਜਿਹੜਾ ਉਹ ਕਰ ਲਿਆ ਕਿ ਤੁਹਾਨੂੰ ਜਿਹੜੀ ਜ਼ਰੂਰਤ ਹੋਵੇ ਇਹਨਾਂ ਦੇ ਹਵਾਲੇ ਨਾਲ ਤੁਸੀਂ ਜ਼ਰੂਰ ਸਾਡੇ ਨਾਲ ਰਾਬਤਾ ਕਰਨਾ। ਔਰ ਦੂਜਾ ਜਿਹੜਾ ਅੱਜ ਦੂਜਾ ਮੋਟਿਵ ਇਹ ਹੈ ਕਿ ਜਿਹੜੇ ਸਾਡੇ ਕੁੜੀਆਂ ਮੁੰਡੇ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਦੇ ਨੇ ਔਰ ਆਪਣੀ ਰਿਸਰਚ ਪੰਜਾਬ ਤੇ ਕਰ ਰਹੇ ਨੇ ਤੇ ਉਹ ਪੰਜਾਬੀ ਬੋਲਣ ਤੋਂ ਥੋੜਾ ਜਿਹਾ ਝੱਕਦੇ ਨੇ ਜਾਂ ਹੈਜ਼ਿਟੇਟ ਕਰਦੇ ਨੇ, ਤੇ ਉਹਨਾਂ ਦਾ ਝਾਕਾ ਲਾਇਆ ਜਾਏ ਕਿ ਆਪਣੀ ਬੋਲੀ ਦੇ ਵਿੱਚ ਜਦੋਂ ਤੁਸੀਂ ਰਿਸਰਚ ਸਾਂਝੀ ਕਰੋਗੇ ਤੇ ਉਹ ਦੁੱਗਣੀ ਹੋ ਜਾਏਗੀ, ਉਹ ਲੋਕਾਂ ਦੀ ਗੱਲ ਬਣ ਜਾਏਗੀ, ਲੋਕਾਈ ਉਹਨੂੰ ਸੁਣੇਗੀ ਔਰ ਉਹਦੇ ਨਾਲ ਜਿਹੜੀ ਜੁੜੀ ਗੱਲ ਕਰੇਗੀ। ਮੇਰਾ ਖਿਆਲ ਹੈ ਕਿ ਅੱਜ ਦੇ ਰਿਸਰਚ ਸੈਮੀਨਾਰ 'ਚ ਇੱਕ ਹੋਰ ਵੀ ਹਿਸਟੋਰੀਕਲ ਗੱਲ ਹੈ ਵੇ ਕਿ ਤੁਹਾਡਾ ਮੇਰਾ ਖਿਆਲ ਹੈ ਪਹਿਲਾ ਪੰਜਾਬੀ ਦਾ ਇਹ ਗੱਲਬਾਤ ਸੀ ਜਿਹੜੀ ਤੁਸੀਂ ਆਪਣੀ ਰਿਸਰਚ ਪੰਜਾਬੀ 'ਚ ਸ਼ੇਅਰ ਕੀਤੀ। ਹਾਂਜੀ ਬਿਲਕੁਲ, ਤੇ ਮੇਰੇ ਲਈ ਬਹੁਤ ਹੀ ਮੈਮੋਰੇਬਲ ਜਿਹਾ ਰਿਹਾ ਹੈ ਤੇ ਮੈਂ ਸ਼ੇਅਰ ਕਰ ਪਾਈ with people who understand just what I'm trying to say, ਤੇ ਉਹ ਵੀ ਬਹੁਤ ਹੀ ਵੱਡੀ ਗੱਲ ਹੈ ਜੀ। ਬਿਲਕੁਲ, ਔਰ ਤੁਸੀਂ ਇਹ ਬਿਲਕੁਲ ਆਪਣਾ ਭੁਲੇਖਾ ਜਿਹੜਾ ਹੈ ਉਹ ਕੱਢ ਦਿਓ ਕਿ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ। ਤੁਸੀਂ ਬਹੁਤ ਸੋਹਣੀ ਪੰਜਾਬੀ ਬੋਲੀ ਔਰ ਇਹਨੂੰ ਬੋਲਦੇ ਰਹੋ ਤੇ ਆਪਣੀ ਰਿਸਰਚ ਜਿਹੜੀ ਇਹਨੂੰ ਸਾਂਝੀ ਕਰੋ। ਬਹੁਤ ਬਹੁਤ ਸ਼ੁਕਰੀਆ ਪ੍ਰਿਯੰਕਾ ਜੀ, ਔਰ ਅਸੀਂ ਉਮੀਦ ਕਰਨੇ ਹਾਂ ਕਿ ਤੁਸੀਂ ਆਉਣ ਵਾਲੇ ਦਿਨਾਂ 'ਚ ਜਦੋਂ ਇਕਰਾਰਨਾਮਾ ਪੂਰਾ ਕਰੋਗੇ ਤੇ ਅਸੀਂ ਮਿਲ ਕੇ ਫਿਰ ਇਹਦੇ ਤੇ ਇੱਥੇ ਗੱਲਬਾਤ ਕਰਾਂਗੇ। ਬਹੁਤ ਸ਼ੁਕਰੀਆ। ਹਾਂਜੀ, ਥੈਂਕ ਯੂ ਸੋ ਮਚ ਜੀ। ਬਹੁਤ ਬਹੁਤ ਸ਼ੁਕਰੀਆ ਸਾਡੇ ਦੋਸਤਾਂ ਦਾ, ਅੱਜ ਸਾਡੇ ਨਾਲ ਜਿਹੜੇ ਸੀਨੀਅਰ ਦੋਸਤ ਅੱਜ ਮੌਜੂਦ ਸਨ ਸਾਡੇ ਨਾਲ। ਰਿਸਰਚ ਸੈਮੀਨਾਰ ਦਾ ਸਾਡਾ ਬਹੁਤ ਪੁਰਾਣਾ ਇੱਕ ਦਿਲ ਵਿੱਚ ਸੀ ਕਿ ਅਸੀਂ ਸ਼ੁਰੂ ਕਰ ਸਕੀਏ। ਬੜੀ ਮਿਹਨਤ ਤੋਂ ਬਾਅਦ ਬੜੇ ਦਿਨ ਲੱਗ ਗਏ ਸਾਨੂੰ ਇਹ ਕਰਨ ਦੇ ਵਿੱਚ, ਲੇਕਿਨ ਅੱਜ ਅਸੀਂ ਸ਼ੁਰੂ ਕਰ ਦਿੱਤਾ ਔਰ ਅੱਜ ਦਾ ਇਹ ਵੱਡਾ ਦਿਨ ਅਸਾਂ ਜਿਹੜਾ ਅੱਜ ਦੇ ਰਿਸਰਚ ਸਕਾਲਰ ਦੇ ਨਾਮ ਹੀ ਕੀਤਾ। ਔਰ ਜਿਹੜੇ ਸਾਡੇ ਨਾਲ ਦੋਸਤ ਸਾਨੂੰ ਵੇਖ ਰਹੇ ਨੇ, ਟੀਚਰ ਔਰ ਪ੍ਰੋਫੈਸਰਸ ਔਰ ਟੀਚਿੰਗ ਦੇ ਪ੍ਰੋਫੈਸ਼ਨ ਨਾਲ ਜੁੜੇ ਹੋਏ ਲੋਕ ਜਾਂ ਸਕਾਲਰਸ, ਉਹ ਆਪਣੀ ਰਿਸਰਚ ਅਗਰ ਸਾਂਝੀ ਕਰਨਾ ਚਾਹੁੰਦੇ ਨੇ ਪੰਜਾਬ ਦੇ ਹਵਾਲੇ ਨਾਲ ਤੇ ਉਹਨਾਂ ਨੂੰ ਜੀ ਆਇਆਂ ਨੂੰ ਸੱਚੇ ਦਿਲੋਂ ਕਿ ਉਹ ਆਉਣ ਤੇ ਸਾਡੇ ਇਸ ਕਲੱਬ ਦੇ ਉੱਪਰ ਆਪਣੀ ਜਿਹੜੀ ਰਿਸਰਚ ਹੈ ਉਹ ਸਾਡੇ ਨਾਲ ਸਾਂਝੀ ਕਰਨ। ਔਰ ਕਲੱਬ ਇਹ ਕੋਸ਼ਿਸ਼ ਕਰੇਗਾ ਕਿ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਜ਼ਰੂਰੀ ਨੇ, ਚਾਹੀਦੀਆਂ ਨੇ ਔਰ ਉਹ ਸਾਡੇ ਕੋਲ ਮੌਜੂਦ ਨੇ ਜਾਂ ਅਸੀਂ ਕਰ ਸਕਦੇ ਹਾਂ ਤੇ ਅਸਾਂ ਉਹਨਾਂ ਦੇ ਨਾਲ ਜਨਾਬ ਉਹ ਹੱਥ ਵਟਾਵਾਂਗੇ। ਔਰ ਅਸੀਂ ਚਾਹੁੰਦੇ ਕਿ ਪੰਜਾਬ ਦੇ ਉੱਪਰ ਬਹੁਤ ਬਹੁਤ ਜ਼ਿਆਦਾ ਕੰਮ ਹੋਏ, ਚੰਗਾ ਕੰਮ ਹੋਏ, ਜਿਹੜਾ ਹੈ ਉਹ ਨਵੇਂ ਲੋਕ ਉਹਨੂੰ ਕੰਮ ਕਰਨ। ਸੋ ਇਹ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਇਸ ਸੈਮੀਨਾਰ ਦਾ ਇਹ ਮੋਟਿਵ ਸੀ। ਇਹੀ ਸਾਡਾ ਪੱਕਾ ਤੇ ਪੁੱਕਾ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਟੀਚਾ ਹੈ, ਪੱਕਾ ਸਾਡਾ ਜਿਹੜਾ ਅਸਾਂ ਮਤਾ ਪਕਾਇਆ ਉਹ ਇਹੀ ਹੈ ਕਿ ਅਸਾਂ ਪੰਜਾਬ ਦੇ ਹਵਾਲੇ ਦੇ ਨਾਲ ਜਿੰਨਾ ਸੋਹਣਾ ਕੰਮ ਸਾਡੇ ਨਵੇਂ ਨੌਜਵਾਨ ਕਰਨ ਉਹ ਆ ਕੇ ਇੱਥੇ ਸ਼ੇਅਰ ਕਰਨ ਔਰ ਆਪਣੀ ਬੋਲੀ ਦੇ ਨਾਲ ਜੋੜ ਕੇ ਕਰਨ ਤਾਂ ਕਿ ਉਹਨਾਂ ਦੀ ਰਿਸਰਚ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚ ਸਕੇ। ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰਾਖਾ।